4 ਮਹੀਨਿਆਂ ਚ ਇੱਕ ਵਾਰ ਵੀ ਉਹਦੇ ਵਕੀਲਾਂ ਨੇ ਜਾਂ ਆਪ ਉਹਨੇ ਸੁਖਵੀਰ ਨੇ ਜਾਂ ਉਹਦੇ ਲਾਣੇ ਬਾਣੇ ਨੇ ਜਾਂ ਬਾਦਲ ਸੈਨਾ ਨੇ ਕਦੇ ਨਹੀਂ ਕਿਹਾ ਪੁਲਿਸ ਨੂੰ ਕਿ ਸਾਡੇ ਬਿਆਨ ਲਓ ਜੀ ਸੁਖਵੀਰ ਬਾਦਲ ਦੇ ਜਿਹਦੇ ਨਾਲ ਘਟਨਾਕ੍ਰਮ ਵਾਪਰਿਆ। ਪਰ ਅੱਜ ਜਦੋਂ ਅਦਾਲਤ ਨੇ ਜ਼ਮਾਨਤ ਦੇਤੀ ਹੁਣ ਬੜਾ ਕਲਪਣ ਲੱਗੇ ਹੋਏ ਨੇ ਤੇ ਉਹ ਜੇ ਚਾਹਣ ਤਾਂ ਬੜੀ ਮੌਜ ਨਾਲ ਉੱਥੇ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਤੇ ਕਾਰਵਾਈ ਕਰਵਾ ਕੇ ਆਪਦੇ ਬਿਆਨ ਦਵਾ ਸਕਦੇ ਸੀ। ਪਰ ਅੱਜ ਜਦੋਂ ਜ਼ਮਾਨਤ ਮਿਲ ਗਈ ਤੇ ਚੀਕ ਚਿੰਗਾੜਾ ਪਾ ਕੇ ਬਹਿ ਗਏ ਆ ਕਿ ਜੀ ਨਰਾਇਣ ਸਿੰਘ ਚੌੜੇ ਤਾਂ ਜਿਹੜਾ ਹੈਗਾ ਉਹਨੂੰ ਜ਼ਮਾਨਤ ਕਿਵੇਂ ਮਿਲ ਗਈ, ਇਹ ਤਾਂ ਬੜਾ ਕਹਿਰ ਹੋ ਗਿਆ, ਬੜਾ ਮਾੜਾ ਵਾਪਰ ਗਿਆ। ਹੁਣ ਜਦੋਂ ਭਾਈ ਨਰਾਇਣ ਸਿੰਘ ਚੌੜੇ ਦੀ ਜ਼ਮਾਨਤ ਹੋਈ ਹੈ ਤਾਂ ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਭਾਈ ਕੁਲਦੀਪ ਸਿੰਘ ਗੜਗੱਜ ਕੇਸਗੜ੍ਹ ਸਾਹਿਬ ਦੇ ਜਥੇਦਾਰ ਜਿਹੜੇ ਕਾਰਜਕਾਰੀ ਜਥੇਦਾਰ ਲਾਏ ਹੋਏ ਨੇ, ਸ਼ਾਇਦ ਉਹ ਵੀ ਇਸ ਰਿਹਾਈ ਦਾ ਸਵਾਗਤ ਕਰਦੇ ਹਨ। ਜੇ ਉਹਨਾਂ ਨੂੰ ਇਸ ਖਸਲਤ ਦਾ ਪਤਾ ਹੁੰਦਾ ਤਾਂ ਉਹ ਸੋਚਦੇ ਕਿ ਜਿੱਦਣ ਇਹ ਘਟਨਾਕ੍ਰਮ ਵਾਪਰਿਆ ਸੀ ਕੋਈ ਨੁਕਸਾਨ ਨਹੀਂ ਸੀ ਹੋਇਆ। ਜੇ ਅਕਲ ਹੁੰਦੀ ਤਾਂ ਸੁਖਬੀਰ ਸਿੰਘ ਬਾਦਲ ਉਦੋਂ ਹੀ ਕਹਿ ਦਿੰਦਾ ਕਿ ਮੈਂ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਕਰਵਾਉਣੀ ਚਾਹੁੰਦਾ, ਕਿ ਅੰਦਰੋਂ ਛਾਲ ਕਪਟ ਠੱਗੀ ਠੋਰੀ ਉਹ ਅੰਦਰੋਂ ਜਾ ਨਹੀਂ ਸਕਦਾ। ਸੋ ਜਿਹੜੇ ਭਰਾ ਇਹ ਸੋਚਦੇ ਆ ਵੀ ਕੁਲਦੀਪ ਸਿੰਘ ਗੜਗੱਜ ਰਾਹੀਂ ਕੋਈ ਵਿਚਾਰੜਾ ਲੱਭਿਆ ਜਾਊਗਾ, ਇਹ ਗੱਲਾਂ ਨਜਾਇਜ਼ ਨੇ। ਸੁਖਬੀਰ ਬਾਦਲ ਦੀ ਕਮਾਂਡ ਹੇਠ ਜਿਵੇਂ ਸਿੱਖੀ ਅਤੇ ਸਿੱਖਾਂ ਦਾ ਘਾਣ ਹੋਇਆ, ਜਿਸ ਤਰੀਕੇ ਨਾਲ ਪੰਜਾਬ ਦੀ ਧਰਤੀ ਉੱਤੇ ਐਂਟੀ ਪੰਥਕ ਧਿਰਾਂ ਧੜਿਆਂ ਫੋਰਸਾਂ ਨੂੰ ਬੇਲਗਾਮ ਹੋਣ ਦਾ ਮੌਕਾ ਮਿਲਿਆ। ਆ ਜਿਹੜੇ ਨਕਲੀ ਨਿਰੰਕਾਰੀਆਂ ਦੇ ਥਾਂ ਦੇ ਉੱਤੇ ਦੁਬਾਰਾ ਸਮਾਗਮ ਹੋਣ ਲੱਗੇ ਆ ਜਿਹੜਾ ਭਨਿਆਰੇ ਵਾਲੇ ਦਾ ਰਫੜ ਪਿਆ ਸੀ, ਇਹ ਜਿਹੜਾ ਬਿਆਸ ਵਾਲਿਆਂ ਦਾ ਸਾਰਾ ਸਿਸਟਮ ਆ ਇਹ ਬਾਦਲ ਕਹਿੰਦੀ ਦੇਣੀ ਆ। ਸੋ ਜੇਕਰ ਇਹ ਕਹੀਏ ਵੀ ਲਖਪਤ ਰਾਏ ਤਾਂ ਲਖਪਤ ਰਾਏ ਵਾਲੇ ਰਾਹ ਦੇ ਉੱਤੇ ਬਾਦਲ ਪਰਿਵਾਰ ਚੱਲਿਆ ਹੋਇਆ, ਤੇ ਜੇਕਰ ਲਖਪਤ ਰਾਏ ਨਾਲ ਜਿਹੜਾ ਹੋਇਆ ਆਪਾਂ ਨੂੰ ਇਤਿਹਾਸ ਦੇ ਵਿੱਚ ਪਤਾ ਉਹ ਜਾਇਜ਼ ਆ ਤਾਂ ਫਿਰ ਭਾਈ ਸੁਖਬੀਰ ਬਾਦਲ ਨਾਲ ਵੀ ਜੋ ਹੋਇਆ ਜਾਇਜ਼ ਆ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਨਰਾਇਣ ਸਿੰਘ ਚੌੜਾ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਦੂਜੀ ਜਿਹੜੀ ਨਾਲ ਲੱਗਦੀ ਖਬਰ ਹੈ, ਭਾਈ ਜਗਤਾਰ ਸਿੰਘ ਤਾਰਾ ਜਿਹੜੇ ਕਿ ਬੇਅੰਤੇ ਬੁੱਚੜ ਪੰਜਾਬ ਦੇ ਮੁੱਖ ਮੰਤਰੀ ਨੂੰ ਸੋਧਣ ਵਾਲੇ ਕੇਸ ਵਿੱਚ ਪਹਿਲਾਂ ਹੀ ਭਾਰਤੀ ਕਾਨੂੰਨ ਵੱਲੋਂ ਸਜ਼ਾ ਦਿੱਤੀ ਹੋਈ ਹੈ ਉਹਨਾਂ ਉੱਤੇ RSS ਦੇ ਮੁਖੀ ਰੁਲਦਾ ਸਿੰਘ ਦੇ ਕਤਲ ਦਾ ਮੁਕੱਦਮਾ ਵੀ ਚਲਾਇਆ ਗਿਆ ਸੀ। ਉਹਦੇ ਵਿੱਚੋਂ ਅੱਜ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਰਮਨਦੀਪ ਸਿੰਘ ਗੋਲਡੀ ਦੋਨੇ ਬਰੀ ਹੋ ਗਏ। ਤੇ ਅਗਲੀ ਖਬਰ ਹੈ ਉਹ ਇਹ ਹੈ ਕਿ ਹਿਮਾਚਲ ਦੇ ਵਿੱਚ ਸਿੱਖ ਜਜ਼ਬਾਤਾਂ ਦੀ ਹੇਠੀ ਕਰਨ ਵਾਲੇ ਅਮਨ ਸੂਦ ਉੱਤੇ ਪਿਛਲੇ ਦਿਨੀ ਅਦਾਲਤੀ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਤੇ ਬਾਅਦ ਵਿੱਚ ਪ੍ਰਸ਼ਾਸਨ ਨੇ ਵੀ ਉਹਨੂੰ ਆਪਦੀ ਜ਼ੁਬਾਨ ਨੂੰ ਲਗਾਮ ਦੇਣ ਲਈ ਕਿਹਾ। ਇਹ ਤੋਂ ਅਗਲੀ ਜਿਹੜੀ ਗੱਲ ਹੈ ਕਿ ਪਾਣੀਪਤ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਹੁੰਦਾ, ਉੱਥੇ ਇੱਕ ਲੰਡੂ ਜਿਹਾ ਸਾਧ ਬਿਠਾ ਕੇ ਸਿੱਖ ਜਜ਼ਬਾਤਾਂ ਨੂੰ ਵੰਗਾਰਿਆ ਗਿਆ। ਅੱਗੇ ਜਿਹੜੀ ਗੱਲ ਕਰਨ ਵਾਲੀ ਆ ਉਹ ਇਹ ਹੈ ਕਿ ਪਿਛਲੇ ਦਿਨੀ IB ਨਾਲ ਸੰਬੰਧਿਤ IB ਇੰਟੈਲੀਜੈਂਸ ਬਿਊਰੋ ਨਾਲ ਸੰਬੰਧਿਤ ਇੱਕ ਕਰਨਲ ਦੀ ਪਟਿਆਲੇ ਦੇ ਵਿੱਚ 4 ਜ਼ਾਲਮ ਪੁਲਿਸ ਅਧਿਕਾਰੀਆਂ ਤੇ ਹੋਰ ਪੁਲਿਸ ਮੁਲਾਜ਼ਮਾਂ ਨੇ ਜੋ ਕੁੱਟਮਾਰ ਕੀਤੀ ਸੀ, ਉਹਦੇ ਵਿੱਚ ਅੱਜ DGP ਤੇ ਇੱਕ ਉਹਦੇ ਹਮ ਰੁਤਬਾ ਉਹਦੇ ਬਰਾਬਰ ਦੇ ਰੈਂਕ ਦੇ ਫੌਜ ਦੇ ਵੱਡੇ ਅਧਿਕਾਰੀ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ, ਜੀ ਤੋਂ ਬਾਅਦ ਵਿੱਚ ਸਾਰਾ ਮਾਮਲਾ ਹੋਰ ਵੀ ਜ਼ਿਆਦਾ ਜਿਹੜਾ ਸ਼ਰਮਨਾਕ ਜਾਂ ਸੰਗੀਨ ਰੂਪ ਲੈ ਗਿਆ। ਖੈਰ ਹੋਰ ਖਬਰਾਂ ਵੀ ਨੇ, ਉਹਨਾਂ ਤੇ ਆਪਾਂ ਚਰਚਾ ਕਰਾਂਗੇ, ਖਬਰ ਦੀ ਖਬਰ ਲਵਾਂਗੇ। ਹੁਣ ਆਪਾਂ ਗੱਲ ਸ਼ੁਰੂ ਕਰਦੇ ਹਾਂ ਭਾਈ ਨਰਾਇਣ ਸਿੰਘ ਚੌੜੇ ਨੂੰ ਜੋ ਜ਼ਮਾਨਤ ਮਿਲੀ ਹੈ। ਉਹਦੇ ਵਿੱਚ ਰੋਪੜ ਜੇਲ੍ਹ 'ਚ ਉਹ ਬੰਦ ਸੀਗੇ। ਆਪਾਂ ਨੂੰ ਸਭ ਨੂੰ ਪਤਾ ਕਿ ਜਦੋਂ 2 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਤੋਂ ਪੇਸ਼ੀ ਤੋਂ ਬਾਅਦ ਸੁਖਬੀਰ ਬਾਦਲ ਦਰਬਾਰ ਸਾਹਿਬ ਦੇ ਬਾਹਰਲੇ ਦਰਵਾਜ਼ੇ ਉੱਤੇ ਕੁਰਸੀ ਤੇ ਬਹਿ ਕੇ ਆਪਦਾ ਜਿਹੜੀ ਤਨਖਾਹ ਵਾ ਉਹਨੂੰ ਭੁਗਤਣ ਦਾ ਡਰਾਮਾ ਕਰ ਰਿਹਾ ਸੀਗਾ। ਉਸ ਮੌਕੇ ਉੱਥੇ ਇੱਕ ਘਟਨਾਕ੍ਰਮ ਵਾਪਰਿਆ ਸੀਗਾ
ਜਿਹਦੇ ਤਹਿਤ ਦਰਜ ਮੁਕੱਦਮੇ ਦੇ ਵਿੱਚ ਭਾਈ ਨਰੈਣ ਸਿੰਘ ਚੌੜਾ ਨੂੰ ਜੇਲ੍ਹ ਵਿੱਚ ਰੱਖ ਲਿਆ ਗਿਆ ਸੀ। ਅਦਾਲਤ ਦੇ ਵਿੱਚ ਅੱਜ ਉਹਨਾਂ ਦੀ ਸੁਣਵਾਈ ਦੌਰਾਨ ਸੈਸ਼ਨ ਜੱਜ ਨੇ ਜ਼ਮਾਨਤ ਸਵੀਕਾਰ ਕਰ ਲਈ ਆ। ਉਹ ਕੱਲ ਸ਼ਾਇਦ ਬਾਹਰ ਆ ਜਾਣਗੇ ਤੇ ਅਗਲੀ ਜਿਹੜੀ ਗੱਲ ਆ ਫਿਰ ਉਸ ਤੋਂ ਬਾਅਦ ਅੱਗੇ ਚੱਲੇਗੀ। ਜਦੋਂ ਇਹ ਖਬਰ ਬਾਹਰ ਆਈ ਤਾਂ ਬਾਦਲ ਜੁੰਡਲੀ ਨੇ ਬਹੁਤ ਜ਼ਿਆਦਾ ਚੀਕ ਚੰਗਿਆੜਾ ਪਾਇਆ ਹੋਇਆ ਕਿ ਦੇਖੋ ਜੀ, ਇਹ ਤਾਂ ਸਰਕਾਰ ਨਾਲ ਮਿਲ ਕੇ ਹੀ ਖੇਡ ਖੇਡੀ ਗਈ ਸੀ, ਦੇਖੋ ਕਿੰਨੀ ਜਲਦੀ ਜ਼ਮਾਨਤ ਮਿਲ ਗਈ। ਪਰ ਇੱਥੇ ਇੱਕ ਨੁਕਤਾ ਬੜਾ ਅਹਿਮ ਹੈ। ਆ ਜਿਹੜੇ ਕਰਨਲ ਦੀ ਆਪਾਂ ਗੱਲ ਕਰਕੇ ਹਟੇ ਆ, ਕਰਨਲ ਦਾ ਜਾਂ ਉਹਦੇ ਪਰਿਵਾਰ ਦਾ, ਚਾਹੇ ਉਹ ਅਦਾਲਤ ਵਿੱਚ ਗਏ ਨੇ ਚਾਹੇ ਉਹ ਮੀਡੀਆ 'ਚ ਗਏ ਨੇ, ਇੱਕੋ ਹੀ ਰੌਲਾ ਹੈ, ਇੱਕੋ ਹੀ ਦਹਾਈ ਆ ਪਹਿਲੇ ਦਿਨ ਤੋਂ ਕਿ ਜਦੋਂ ਕਰਨਲ ਨਾਲ ਕੁੱਟਮਾਰ ਹੋਈ ਹੈ ਤੇ ਕਰਨਲ ਆਪਦੇ ਬਿਆਨ ਦੇ ਚੁੱਕਿਆ, ਫਿਰ ਕਰਨਲ ਦੇ ਬਿਆਨਾਂ ਉੱਤੇ ਮੁਕੱਦਮਾ ਦਰਜ ਕਰਨ ਦੀ ਬਜਾਏ ਕਿਸੇ ਢਾਬੇ ਮਾਲਕ ਦੇ ਬਿਆਨਾਂ ਤੇ ਮੁਕੱਦਮਾ ਦਰਜ ਕਰਨ ਦੀ ਕੀ ਤੁਕ ਬਣਦੀ ਹੈ। ਬੇਸ਼ੱਕ ਜਦੋਂ ਦਬਾਅ ਵਧਿਆ, ਜਦੋਂ ਫੌਜੀਆਂ ਨੇ ਧਰਨਾ ਦੇ ਦਿੱਤਾ ਤਾਂ ਕਰਨਲ ਦੇ ਬਿਆਨਾਂ ਉੱਤੇ ਵੀ ਹੁਣ ਇੱਕ ਹੋਰ ਮੁਕੱਦਮਾ ਦਰਜ ਕਰਕੇ ਪੁਲਿਸ ਨੇ ਇਸ ਰੋਹ ਨੂੰ ਸ਼ਾਂਤ ਕਰਨਾ ਚਾਹਿਆ। ਪਰ ਹਰੇਕ ਨੂੰ ਇੱਥੋਂ ਤੱਕ ਕਿ ਅੱਜ ਜਦੋਂ ਹਾਈ ਕੋਰਟ ਦੇ ਵਿੱਚ ਇਸ ਕੇਸ ਦੀ ਸੁਣਵਾਈ ਹੋਈ ਹੈ, ਉੱਥੇ ਵੀ ਜੱਜ ਨੇ ਇਹੀ ਪੁੱਛਿਆ ਕਿ ਪਹਿਲਾਂ ਤਾਂ ਉਹ ਅਧਿਕਾਰੀਆਂ ਨੂੰ ਸਾਹਮਣੇ ਲਿਆਓ ਜਿਨ੍ਹਾਂ ਨੇ ਇਹ FIR ਉਸ ਕਰਨਲ ਦੇ ਬਿਆਨਾਂ ਤੇ, ਜਿਹਦੇ ਨਾਲ ਸਾਰਾ ਕੁਝ ਵਾਪਰਿਆ, ਉਹਦੇ ਬਿਆਨਾਂ ਤੇ ਕਿਉਂ ਨਹੀਂ ਦਰਜ ਕੀਤੀ। ਇੱਕ ਪਾਸੇ ਤਾਂ ਇਹ ਆ ਕਿ ਕਰਨਲ ਕਹਿੰਦਾ ਕਿ ਜਦੋਂ ਮੇਰੇ ਨਾਲ ਕੁੱਟਮਾਰ ਹੋਈ ਆ ਮੈਂ ਹੀ ਦੱਸੂ ਮੇਰੇ ਨਾਲ ਕੀ ਹੋਇਆ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ, ਚਲੋ ਮੰਨ ਲੈਂਦੇ ਆ ਵੀ 3-4 ਦਿਨ ਤਾਂ ਜਾਂ ਕਈ ਦਿਨ ਤਾਂ ਉਹ ਤਨਖਾਹ 'ਚ ਉਲਝਿਆ ਹੋਇਆ ਸੀ, ਤਨਖਾਹ ਭੁਗਤ ਰਿਹਾ। ਜਦੋਂ ਉਹ ਫ੍ਰੀ ਹੋ ਗਿਆ ਸੀ, ਵੈਸੇ ਤਾਂ ਤਨਖਾਹ ਭੁਗਤਣ ਦੇ ਦੌਰਾਨ ਵੀ ਉੱਥੇ ਉਹਦੇ ਬਿਆਨ ਲੈ ਜਾ ਸਕਦੇ ਸੀ, ਉਹ ਬਿਆਨ ਦੇ ਸਕਦਾ ਸੀ। ਪਰ ਜਦੋਂ ਫੁਕਰੀ ਚੜੀ ਹੋਵੇ ਵੀ ਮੈਂ ਤਾਂ ਹੈਗਾ ਵੱਡੀ ਤੋਪ, ਮੇਰੇ ਬਿਆਨ ਐ ਕਿਵੇਂ ਹੋ ਜਾਣਗੇ, ਮੈਂ ਹਾਂ ਤੇ ਮੈਂ ਉਹ ਆ, ਨਾ ਤਾਂ ਉੱਥੇ ਬਿਆਨ ਦੇਣ ਲਈ ਪੁਲਿਸ ਨੂੰ ਸੱਦਿਆ ਕਿ ਮੇਰੇ ਬਿਆਨ ਦਰਜ ਕਰੋ, ਮੇਰੇ ਬਿਆਨਾਂ ਤੇ ਮੁਕੱਦਮਾ ਦਰਜ ਕਰੋ। ਜਿਵੇਂ ਕਰਨਲ ਹਸਪਤਾਲ ਦੇ ਵਿੱਚ ਪਿਆ ਵੀ ਕਹਿੰਦਾ, ਇਹ ਜਿਹੜਾ ਸੁਖਬੀਰ ਬਾਦਲ ਹੈ ਇਹ ਤਾਂ ਚੰਗਾ ਭਲਾ ਸੀ, ਉੱਥੇ ਜਿਹੜੀ ਉਹ 60 ਵੱਜੀ ਸੋ ਪਹਿਲਾਂ ਦੀ ਸੀਗੀ, ਇਹਦੇ ਨਾਲ ਤਾਂ ਕੁਝ ਉੱਥੇ ਹੋਇਆ ਨਹੀਂ ਸੀ। ਸੋ ਜੇਕਰ ਕਰਨਲ ਉੱਥੇ ਹਸਪੀਟਲ ਦੇ ਵਿੱਚ ਬੈਠਾ ਵੀ ਦਹਾਈ ਪਾ ਸਕਦਾ ਕਿ ਮੇਰੇ ਬਿਆਨਾਂ ਤੇ ਪਰਚਾ ਦਰਜ ਕਰੋ ਤੇ ਕਰਵਾ ਕੇ ਹਟਿਆ, ਤਾਂ ਸੁਖਬੀਰ ਬਾਦਲ ਵੀ ਇਹਨੂੰ ਵੀ ਚਾਹੀਦਾ ਸੀਗਾ ਵੀ ਉਹ ਰੌਲਾ ਰੱਪਾ ਪਾਉਂਦਾ ਕਿ ਮੇਰੇ ਬਿਆਨਾਂ ਤੇ ਪਰਚਾ ਦਰਜ ਕਰੋ। ਨਹੀਂ ਬਿਆਨ ਦਿੱਤੇ ਤੇ ਨਾ ਮੁਕੱਦਮਾ ਉਹਦੇ ਬਿਆਨਾਂ ਤੇ ਦਰਜ ਹੋਇਆ। ਉਸ ਤੋਂ ਅਗਲੀ ਗੱਲ, ਜਦੋਂ ਉਹ ਫ੍ਰੀ ਹੋ ਗਿਆ ਸੀ ਉਦੋਂ ਬਾਅਦ ਚ ਘੱਟੋ ਘੱਟ ਦਸੰਬਰ, ਜਨਵਰੀ, ਫਰਵਰੀ, ਮਾਰਚ ਲੰਘ ਗਿਆ, ਅੱਜ 25 ਮਾਰਚ ਨੂੰ ਜ਼ਮਾਨਤ ਹੋਈ। ਇਹਨਾਂ 4 ਮਹੀਨਿਆਂ ਚ ਇੱਕ ਵਾਰ ਵੀ ਉਹਦੇ ਵਕੀਲਾਂ ਨੇ ਜਾਂ ਆਪ ਉਹਨੇ ਸੁਖਬੀਰ ਨੇ ਜਾਂ ਉਹਦੇ ਲਾਣੇ ਬਾਣੇ ਨੇ ਜਾਂ ਬਾਦਲ ਸੈਨਾ ਨੇ ਕਦੇ ਨਹੀਂ ਕਿਹਾ ਪੁਲਿਸ ਨੂੰ ਕਿ ਸਾਡੇ ਬਿਆਨ ਲਓ ਜੀ ਸੁਖਬੀਰ ਬਾਦਲ ਦੇ ਜਿਹਦੇ ਨਾਲ ਘਟਨਾਕ੍ਰਮ ਵਾਪਰਿਆ। ਪਰ ਅੱਜ ਜਦੋਂ ਅਦਾਲਤ ਨੇ ਜ਼ਮਾਨਤ ਦੇਤੀ, ਹੁਣ ਬੜਾ ਕਲਪਣ ਲੱਗੇ ਹੋਏ ਨੇ ਕਿ ਜੀ ਸੁਖਬੀਰ ਦੇ ਤਾਂ ਬਿਆਨ ਵੀ ਨਹੀਂ ਲੈ ਸਾਰੇ ਕੇਸ ਵਿੱਚ। ਬਿਆਨ ਜੇ ਦੇਣ ਦਾ ਇੰਨਾ ਹੀ ਉਹਨੂੰ ਚਾਅ ਸੀ ਆ ਕੇ ਉਹ ਬਿਆਨ ਦੇ ਦਿੰਦਾ, ਉਹਨੂੰ ਫੜ ਕੇ ਕਿਹਨੇ ਰੋਕਿਆ ਹੋਇਆ ਸੀ? ਜਦੋਂ ਮਰਜ਼ੀ ਉਹ ਆ ਸਕਦਾ, ਜਿੱਥੇ ਮਰਜ਼ੀ ਬਿਆਨ ਦੇ ਸਕਦਾ। ਤੇ ਉਹਨਾਂ ਦੇ ਰਾਜ ਰਿਹਾ ਵਾ ਵੱਡੇ ਵੱਡੇ ਅਫਸਰਾਂ ਨਾਲ, ਉਹਦੀ ਸਿੱਧੀ ਗੱਲ ਆ, ਜਿਹਨੂੰ ਮਰਜ਼ੀ ਫੋਨ ਮਾਰ ਕੇ ਕਹਿ ਦਿੰਦਾ ਭਾਈ ਮੇਰੇ ਬਿਆਨ ਨਹੀਂ ਦਰਜ ਕਰਦੇ, ਮੇਰੇ ਬਿਆਨ ਦਰਜ ਕਰੋ। ਫਿਰ ਉਹਨਾਂ ਕੋਲੇ ਵਕੀਲਾਂ ਦੀ ਬੜੀ ਵੱਡੀ ਫੌਜ ਆ, ਉਹਨਾਂ ਕੋਲੇ ਆ ਸੋਸ਼ਲ ਮੀਡੀਆ ਆਰਮੀ ਬੜੀ ਆ, ਤੇ ਉਹ ਜੇ ਚਾਹਣ ਤਾਂ ਬੜੀ ਮੌਜ ਨਾਲ ਉੱਥੇ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਤੇ ਕਾਰਵਾਈ ਕਰਵਾ ਕੇ ਆਪਦੇ ਬਿਆਨ ਦਵਾ ਸਕਦੇ ਸੀ। ਪਰ ਅੱਜ ਜਦੋਂ ਜ਼ਮਾਨਤ ਮਿਲ ਗਈ ਤੇ ਚੀਕ ਚਿੰਗਾੜਾ ਪਾ ਕੇ ਬਹਿ ਗਏ ਆ ਕਿ ਜੀ ਨਰੈਣ ਸਿੰਘ ਚੌੜੇ ਤਾਂ ਜਿਹੜਾ ਹੈਗਾ ਉਹਨੂੰ ਜ਼ਮਾਨਤ ਕਿਵੇਂ ਮਿਲ ਗਈ, ਇਹ ਤਾਂ ਬੜਾ ਕਹਿਰ ਹੋ ਗਿਆ, ਬੜਾ ਮਾੜਾ ਵਾਪਰ ਗਿਆ। ਹੁਣ ਜਦੋਂ ਕਹਿੰਦੇ ਹੁੰਦੇ ਆ ਚਿੜੀਆਂ ਚੋਗੀ ਖੇਤ ਵਾਲਾ ਕੰਮ ਹੁੰਦਾ ਦਿਖ ਰਿਹਾ, ਤਾਂ ਇਹ ਗੱਲਾਂ ਦਾ ਕੋਈ ਅਰਥ ਮਤਲਬ ਨਹੀਂ ਹੈਗਾ। ਪਰ ਇਸ ਗੱਲ ਦੇ ਨਾਲ ਇਹ ਜ਼ਰੂਰ ਜ਼ਾਹਿਰ ਹੋ ਗਿਆ ਬਈ ਜਿਹੜਾ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਥਾਪ ਕੇ ਇਹ ਪ੍ਰਭਾਵ ਦਿੱਤਾ ਜਾ ਰਿਹਾ ਸੀਗਾ ਕਿ ਇਹ ਜੀ ਬੜਾ ਸਰਬ ਸਾਂਝਾ, ਕਈ ਖਾਲਿਸਤਾਨੀ ਜਾਂ ਸਿੱਖ ਸੰਘਰਸ਼ ਨਾਲ ਸੰਬੰਧਿਤ ਪਰਿਵਾਰਾਂ ਕੋਲੇ ਜਾ ਕੇ, ਜਿਵੇਂ ਸ਼ਹੀਦ ਭਾਈ ਸਤਵੰਤ ਸਿੰਘ ਜਿਹੜੇ ਇੰਦਰਾ ਕਾਂਡ ਵਾਲੇ ਆ, ਉਹਨਾਂ ਦੇ ਘਰ ਜਾ ਕੇ, ਜਾਂ ਹੋਰ ਕਈ ਇਹੋ ਜਿਹੇ ਪੰਥਕ ਖਾਲਿਸਤਾਨੀ
ਸਫਾਂ ਵਿੱਚ ਜਿਨ੍ਹਾਂ ਦਾ ਸਤਿਕਾਰ ਆ, ਉਹਨਾਂ ਘਰਾਂ ਪਰਿਵਾਰਾਂ 'ਚ ਜਾ ਕੇ ਸਰੋਪੇ ਵਗੈਰਾ ਲੈ ਕੇ ਜਿਹੜਾ ਜਥੇਦਾਰ ਕੁਲਦੀਪ ਸਿੰਘ ਨੇ ਆਪਦੀ ਮਾਨਤਾ ਜਿਹੜੀ ਆ ਉਹਨੂੰ ਪੁਖਤਾ ਕਰਨ ਦਾ ਹੈ ਜਿਹੜਾ ਕੰਮ ਆ ਉਹ ਸ਼ੁਰੂ ਕੀਤਾ ਹੋਇਆ। ਕਈ ਇਹੋ ਜਿਹੇ ਉਹ ਬਿਆਨ ਵੀ ਦੇ ਰਹੇ ਨੇ, ਹੁੰਦਾ ਹੀ ਆ ਵੀ ਮੇਰਾ ਪ੍ਰਭਾਵ ਬਣੇ, ਤੇ ਮਿਸ਼ਨਰੀ ਕਾਲਜ ਜਾਂ ਸਰਨੇ ਵਰਗੇ ਜਾਂ ਹੋਰ ਸਾਰੇ ਜਿਹੜੇ ਨੇ ਉਹਦੀ ਹਮਾਇਤ ਵਿੱਚ ਵੀ ਗੱਲਾਂ ਬਾਤਾਂ ਕਰਦੇ ਹੈ। ਪਰ ਜੇਕਰ ਹੁਣ ਜਦੋਂ ਭਾਈ ਨਰਾਇਣ ਸਿੰਘ ਚੌੜੇ ਦੀ ਜ਼ਮਾਨਤ ਹੋਈ ਹੈ ਤਾਂ ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਭਾਈ ਕੁਲਦੀਪ ਸਿੰਘ ਗੜਗੱਜ ਕੇਸਗੜ੍ਹ ਸਾਹਿਬ ਦੇ ਜਥੇਦਾਰ ਜਿਹੜੇ ਕਾਰਜਕਾਰੀ ਜਥੇਦਾਰ ਲਾਏ ਹੋਏ ਨੇ, ਸ਼ਾਇਦ ਉਹ ਵੀ ਇਸ ਰਿਹਾਈ ਦਾ ਸਵਾਗਤ ਕਰ ਦੇਣ। ਤੇ ਅਗਲੀ ਗੱਲ ਵੀ ਲੋਕ ਸੋਚਦੇ ਆ ਕਿ ਹੋ ਸਕਦਾ ਉਹ ਵਿੱਚ ਵਿਚਾਲਾ ਕਰਕੇ ਸੁਖਬੀਰ ਬਾਦਲ ਅਤੇ ਭਾਈ ਨਰਾਇਣ ਸਿੰਘ ਚੌੜਾ ਦੇ ਵਿਚਾਲੇ ਇਸ ਮਾਮਲੇ ਉੱਤੇ ਕੋਈ ਸਹਿਮਤੀ ਸਮਝੌਤਾ ਕਰਨ ਵੱਲ ਨੂੰ ਤੁਰਨ। ਪਰ ਇਹ ਜਿਹੜੀਆਂ ਗੱਲਾਂ ਲੋਕ ਕਰਦੇ ਆ, ਉਹਨਾਂ ਨੂੰ ਬਾਦਲ ਕਿਆਂ ਦੀ ਅਸਲ ਖਸਲਤ ਦਾ ਪਤਾ ਨਹੀਂ। ਜੇ ਉਹਨਾਂ ਨੂੰ ਇਸ ਖਸਲਤ ਦਾ ਪਤਾ ਹੁੰਦਾ ਤਾਂ ਉਹ ਸੋਚਦੇ ਕਿ ਜਿੱਦਣ ਇਹ ਘਟਨਾਕ੍ਰਮ ਵਾਪਰਿਆ ਸੀ ਕੋਈ ਨੁਕਸਾਨ ਨਹੀਂ ਸੀ ਹੋਇਆ। ਜੇ ਅਕਲ ਹੁੰਦੀ ਤਾਂ ਸੁਖਬੀਰ ਸਿੰਘ ਬਾਦਲ ਉਦੋਂ ਹੀ ਕਹਿ ਦਿੰਦਾ ਕਿ ਮੈਂ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਕਰਵਾਉਣੀ ਚਾਹੁੰਦਾ। ਹਾਲਾਂਕਿ ਆਪਾਂ ਨੂੰ ਪਤਾ ਕਿ ਕਾਨੂੰਨ ਨੇ ਆਪਦਾ ਕੰਮ ਫੇਰ ਵੀ ਕਰਨਾ ਸੀ, ਪਰ ਲੋਕਾਂ ਵਿੱਚ ਸੁਖਬੀਰ ਦਾ ਜਿਹੜਾ ਸੀਗਾ ਸਤਿਕਾਰ ਬਣਨਾ ਸੀਗਾ ਕਿ ਦੇਖੋ ਇਹਨੂੰ ਗੋਲੀ ਮਾਰਨ ਵਾਲੇ ਬੰਦੇ ਨਾਲ ਵੀ ਕਿੰਨੀ ਇਸ ਮੌਕੇ ਦਾ ਦਿਲ ਨਿਰਮਲ ਹੋਇਆ ਹੋਇਆ। ਪਰ ਸੱਚਾਈ ਇਹ ਆ ਵੀ ਜਿਵੇਂ ਕਹਿੰਦੇ ਆ ਨਾ, ਅਪਰਾਧੀ ਦੂਣਾ ਨਿਵੇ, ਉਹ ਗੱਲ ਆ ਬਗਲਾ ਜਿਹਾ ਬਣ ਕੇ ਬਗਲੇ ਭਗਤਾਂ ਨੂੰ ਸਾਊ ਜਿਹਾ ਬਣ ਕੇ ਮੂੰਹ ਕਰਕੇ ਆਪਦੇ ਆਪ ਨੂੰ ਜਚਾਉਣਾ ਕਿ ਜੀ ਆਪਾਂ ਤਾਂ ਬੜੇ। ਸੱਚਾਈ ਬਿਲਕੁਲ ਸਪਸ਼ਟ ਆ ਕਿ ਅੰਦਰੋਂ ਛਾਲ ਕਪਟ ਠੱਗੀ ਠੋਰੀ ਉਹ ਅੰਦਰੋਂ ਜਾ ਨਹੀਂ ਸਕਦਾ। ਸੋ ਜਿਹੜੇ ਭਰਾ ਇਹ ਸੋਚਦੇ ਆ ਵੀ ਕੁਲਦੀਪ ਸਿੰਘ ਗੜਗੱਜ ਰਾਹੀਂ ਕੋਈ ਵਿਚਾਲੜਾ ਰਾਹ ਲੱਭਿਆ ਜਾਊਗਾ, ਇਹ ਗੱਲਾਂ ਨਜਾਇਜ਼ ਨੇ। ਇਹੋ ਜਿਹਾ ਕੁਛ ਸਾਨੂੰ ਨਹੀਂ ਲੱਗਦਾ ਹੈਗਾ। ਹਾਲਾਂਕਿ ਭਾਈ ਨਰਾਇਣ ਸਿੰਘ ਚੌੜੇ ਦੇ ਪੁੱਤ ਨੇ ਵੀ, ਵਕੀਲ ਸਾਹਿਬ ਨੇ, ਉਹ ਇਸ ਕੇਸ 'ਚ ਸਾਰੀ ਅਦਾਲਤੀ ਜਿਹੜੀ ਲੜਾਈ ਚੱਲ ਰਹੀ ਆ ਇਹਦੇ ਵਿੱਚ ਵੀ ਉਹ ਕਰਦੇ ਆ ਗੱਲ। ਉਹਨਾਂ ਨੇ ਵੀ ਕਿਹਾ ਬਈ ਜੇਕਰ ਇਹੋ ਜਿਹੀ ਕੋਈ ਗੱਲ ਹੋਵੇ ਤਾਂ ਸਾਨੂੰ ਚੰਗਾ ਲੱਗੂਗਾ ਤੇ ਅਸੀਂ ਵੀ ਕੁਛ ਸੋਚਾਂਗੇ ਜਥੇਦਾਰ ਬਾਰੇ। ਖੈਰ, ਜਿਹੜਾ RSS ਵਾਲਾ ਰੁਲਦਾ ਸਿੰਘ ਆ, ਉਹਦੇ ਮਾਰੇ ਜਾਣ ਦਾ ਵੀ ਲੋਕਾਂ ਨੂੰ ਉਵੇਂ ਹੀ ਚੰਗਾ ਲੱਗਿਆ ਸੀ ਜਿਵੇਂ ਭਾਈ ਨਰਾਇਣ ਸਿੰਘ ਚੌੜੇ ਵਾਲੀ ਕਾਰਵਾਈ ਦੇ ਵਿੱਚ ਲੋਕਾਂ ਨੂੰ ਲੱਗਦਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਕੰਮ ਆ ਜੇ ਹੋ ਜਾਂਦਾ ਚੰਗੀ ਗੱਲ ਹੀ ਸੀ। ਹੁਣ ਜੇਕਰ ਇਹ ਗੱਲ ਇੱਥੋਂ ਤੱਕ ਆ ਗਈ ਆ ਕਿ ਲੋਕਾਂ ਨੂੰ ਲੱਗਦਾ ਹੈ ਕਿ ਜੀ ਥਾਂ ਗਲਤ ਚੁਣਿਆ, ਉਹ ਕੰਮ ਤਾਂ ਇਹ ਚੰਗਾ ਹੀ ਸੀ, ਤਾਂ ਇੱਥੋਂ ਅੰਦਾਜ਼ਾ ਲਾ ਲੈਣਾ ਚਾਹੀਦਾ ਬਾਦਲ ਜੁੰਡਲੀ ਨੂੰ ਕਿ ਲੋਕ ਤੁਹਾਡੇ ਵਿੱਚੋਂ ਬੇਅੰਤੇ ਬੁੱਚੜ ਵਰਗੀ, ਹਾਲਾਂਕਿ ਇਸ ਮੌਕੇ ਪੰਜਾਬ ਦਾ ਮੁੱਖ ਮੰਤਰੀ ਉਹ ਪਦਵੀ ਭਗਵੰਤ ਮਾਨ ਲਈ ਫਿਰਦਾ, ਪਰ ਕੰਮ ਤੁਹਾਡੇ ਵੀ ਕੋਈ ਬਹੁਤੇ ਵਧੀਆ ਨਹੀਂ। ਸੁਖਬੀਰ ਬਾਦਲ ਦੀ ਕਮਾਂਡ ਹੇਠ ਜਿਵੇਂ ਸਿੱਖੀ ਅਤੇ ਸਿੱਖਾਂ ਦਾ ਘਾਣ ਹੋਇਆ, ਜਿਸ ਤਰੀਕੇ ਨਾਲ ਪੰਜਾਬ ਦੀ ਧਰਤੀ ਉੱਤੇ ਐਂਟੀ ਪੰਥਕ ਧਿਰਾਂ ਧੜਿਆਂ ਫੋਰਸਾਂ ਨੂੰ ਬੇਲਗਾਮ ਹੋਣ ਦਾ ਮੌਕਾ ਮਿਲਿਆ, ਜਿਹੜਾ ਆਹ ਸਰਸੇ ਵਾਲੇ ਦਾ ਕੰਜਰਖਾਨਾ, ਇਹ ਵੀ ਬਾਦਲ ਕਿਆਂ ਦੀ ਕਿਰਪਾ ਆ। ਜਿਹੜੇ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਈਸਾਈ ਭਾਈਚਾਰੇ ਦਾ ਬੋਲਬਾਲਾ ਹੋਇਆ, ਆ ਜਿਹੜੇ ਨਕਲੀ ਨਿਰੰਕਾਰੀਆਂ ਦੇ ਥਾਂ ਥਾਂ ਦੇ ਉੱਤੇ ਦੁਬਾਰਾ ਸਮਾਗਮ ਹੋਣ ਲੱਗੇ ਆ, ਆ ਜਿਹੜਾ ਭਨਿਆਰੇ ਵਾਲੇ ਦਾ ਰਫੜ ਪਿਆ ਸੀ, ਇਹ ਜਿਹੜਾ ਬਿਆਸ ਵਾਲਿਆਂ ਦਾ ਸਾਰਾ ਸਿਸਟਮ ਆ, ਇਹ ਬਾਦਲ ਕਿਆਂ ਦੀ ਦੇਣੀ ਆ। ਇਹ ਸਾਰੀਆਂ ਗੱਲਾਂ ਦੇ ਵਿੱਚ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀਆਂ ਕਾਰਵਾਈਆਂ 'ਚ ਸ਼ਾਮਲ ਹੋਣ ਦੇ ਨਾਲ ਨਾਲ ਸਿੱਖ ਨੌਜਵਾਨੀ ਦਾ ਜਿਹੜਾ ਘਾਣ ਹੋਇਆ ਉਹ ਵੱਖਰਾ। ਜਿਸ ਤਰੀਕੇ ਨਾਲ ਡੇਰਾ ਸਰਸਾ ਦੀ ਹਮਾਇਤ ਵਿੱਚ ਡਟ ਕੇ ਸੈਣੀ ਵਰਗੇ ਬੁੱਚੜਾ ਰਾਹੀਂ ਕੌਮ ਦਾ ਜਲੂਸ ਕੱਢਿਆ, ਉਹ ਗੱਲ ਵੱਖਰੀ। ਸੋ ਜੇਕਰ ਇਹ ਕਹੀਏ ਵੀ ਲਖਪਤ ਰਾਏ, ਤਾਂ ਲਖਪਤ ਰਾਏ ਵਾਲੇ ਰਾਹ ਦੇ ਉੱਤੇ ਬਾਦਲ ਪਰਿਵਾਰ ਚੱਲਿਆ ਹੋਇਆ, ਤੇ ਜੇਕਰ ਲਖਪਤ ਰਾਏ ਨਾਲ ਜਿਹੜਾ ਹੋਇਆ ਆਪਾਂ ਨੂੰ ਇਤਿਹਾਸ ਦੇ ਵਿੱਚ ਪਤਾ ਉਹ ਜਾਇਜ਼ ਆ, ਤਾਂ ਫਿਰ ਭਾਈ ਸੁਖਬੀਰ ਬਾਦਲ ਨਾਲ ਵੀ ਜੋ ਹੋਇਆ ਜਾਇਜ਼ ਆ। ਚਲੋ ਗੱਲ ਫਿਰ ਆ ਗਈ ਰੁਲਦਾ ਸਿੰਘ ਤੇ। ਰੁਲਦਾ ਸਿੰਘ ਜਾਂ ਰੁਲਦਾ ਸਿੰਘ ਵਰਗੇ ਬਹੁਤ ਸਾਰੇ ਲੋਕ ਉਹ ਨੇ ਜਿਹੜੇ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣ, ਜਿਹੜੇ RSS ਆ, ਉਹਦੇ ਹੱਥ ਠੋਕੇ ਕਹਾੜੇ ਦਾ ਦਸਤਾ ਬਣ ਕੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਾ ਕੰਮ ਕਰਦੇ। ਇਸ ਰੁਲਦਾ ਸਿੰਘ ਨੇ BJP ਦੀ ਜਿਹੜੀ ਸਰਕਾਰ ਅਡਵਾਨੀ ਵਾਜਪਾਈ ਵਾਲੀ ਸੀ, ਉਸ ਮੌਕੇ ਇੱਕ ਕੰਮ ਫੜਿਆ ਸੀ ਬਈ ਵਿਦੇਸ਼ਾਂ ਦੇ ਵਿੱਚ ਖਾਲਿਸਤਾਨੀ ਸੰਘਰਸ਼ ਨਾਲ ਸੰਬੰਧਿਤ ਨੌਜਵਾਨਾਂ ਨੂੰ, ਸਿੰਘਾਂ ਨੂੰ ਪ੍ਰਗਲਾ ਕੇ ਉਹਨਾਂ ਤੋਂ ਭਾਰਤ ਮਾਤਾ ਨੂੰ ਮੱਥਾ ਟਿਕਾਉਣਾ, ਭਾਰਤੀ ਮੁੱਖ ਧਾਰਾ 'ਚ ਲੈ ਕੇ ਆਉਣਾ, ਤੇ ਉਹਨਾਂ ਨੂੰ ਬਰਗਲਾ ਕੇ ਕਹਿਣਾ ਵੀ ਛੱਡੋ ਜੀ ਖਾਲਿਸਤਾਨ ਦੀ ਗੱਲ, ਤੁਸੀਂ ਇੱਥੇ ਆਓ ਤੇ ਆਪਦਾ ਆਰਾਮ ਨਾਲ ਦਿਨ ਕੱਟੀਆਂ ਕਰੋ।
ਜਾਣੀ ਕਿ ਉਹ ਸਿੱਖ ਸੰਘਰਸ਼ ਦੇ ਬਿਲਕੁਲ ਉਲਟ ਚੱਲ ਰਿਹਾ ਸੀ ਤੇ ਬਹੁਤ ਸਾਰੀਆਂ ਲੋਕਾਂ ਨਾਲ ਮੇਲ ਮੁਲਾਕਾਤਾਂ ਕਰਕੇ ਚਾਤਰਾਈ ਨਾਲ ਆਪਣੀ ਛਾਤਰਤਾ ਦੇ ਨਾਲ ਕੌਮ ਦਾ ਘਾਣ ਕਰਦਾ ਸੀ। ਸਿੱਖ ਹਿੱਤਾਂ ਦੇ ਉਲਟ ਚੱਲਣ ਵਾਲੇ ਇਸ ਰੁਲਦਾ ਸਿੰਘ ਨੂੰ ਜਦੋਂ ਗੋਲੀ ਮਾਰੀ ਗਈ 2009 ਦੇ ਵਿੱਚ, ਉਸ ਮੌਕੇ ਤੋਂ ਹੀ ਬਹੁਤ ਸਾਰੇ ਸਿੱਖਾਂ ਨੂੰ ਇਸ ਕਤਲ ਕਾਂਡ ਦੇ ਵਿੱਚ ਫਸਾਇਆ ਗਿਆ। ਜਿਹੜੇ ਬਾਕੀ ਸੀ ਉਹ ਵੀ ਬਰੀ ਹੁੰਦੇ ਗਏ। ਹੁਣ ਅੱਜ ਭਾਈ ਜਗਤਾਰ ਸਿੰਘ ਤਾਰਾ ਤੇ ਗੋਲਡੀ ਵੀਰ ਰਮਨਦੀਪ ਸਿੰਘ ਗੋਲਡੀ ਬੱਸੀ ਪਠਾਣਾ ਇਹ ਵੀ ਫਿਰ ਬਰੀ ਹੋ ਗਏ ਆ। ਸੋ ਜਿਹੜੇ ਵਕੀਲ ਸਾਹਿਬਾਨ ਨੇ ਭਾਈ ਨਾਰਾਇਣ ਸਿੰਘ ਚੌੜੇ ਦੀ ਜਾਂ ਭਾਈ ਜਗਤਾਰ ਸਿੰਘ ਤਾਰੇ ਤੇ ਭਾਈ ਰਮਨਦੀਪ ਸਿੰਘ ਗੋਲਡੀ ਉਹਨਾਂ ਦੇ ਕੇਸ ਦੀ ਪੈਰਵਾਈ ਕੀਤੀ ਹੈ, ਉਹਨਾਂ ਸਾਰਿਆਂ ਦਾ ਧੰਨਵਾਦ। ਤੇ ਇਹ ਤੋਂ ਅਗਲੀ ਜਿਹੜੀ ਗੱਲ ਕਰਨੀ ਬਣਦੀ ਆ ਕਿ ਭਾਈ ਅਮਰਤਪਾਲ ਸਿੰਘ ਹੁਣੀ ਤਾਂ ਹਜੇ ਉੱਥੇ ਹੀ ਆ ਡਿਬਰੂਗੜ੍ਹ, ਉਹਨਾਂ ਦੇ ਬਾਰੇ ਵੀ NSA ਟੁੱਟਣ ਦੀਆਂ ਕਈ ਜਿਹੜੀਆਂ ਖਬਰਾਂ ਚਰਚਾ 'ਚ ਨੇ, ਉਹਨਾਂ ਦੇ ਬਾਰੇ ਅਜੇ ਪੱਕੇ ਤੌਰ ਤੇ ਕੁਝ ਕਹਿਣਾ ਮੁਸ਼ਕਲ ਹੈ। ਸ਼ੁਕਰ ਇਹ ਹੋਵੇ ਜੇਕਰ NSA ਟੁੱਟ ਜਾਵੇ, ਉਹ ਵੀ ਪੰਜਾਬ ਆ ਜਾਣ। ਪਰ ਬਾਕੀ ਇੱਥੇ ਪੰਜਾਬ ਵਿੱਚ ਆਉਣ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਜਦੋਂ ਲਿਆ ਰਿਮਾਂਡ, ਤੇ ਹੁਣ 77 ਬੰਦਿਆਂ ਦੀ ਇੱਕ ਲਿਸਟ ਨੌਜਵਾਨਾਂ ਦੀ ਸਾਹਮਣੇ ਆਈ ਆ ਕਿ ਇਹਨਾਂ ਨੂੰ ਪੁਲਿਸ ਨੇ ਇਹ ਜਿਹੜੀ ਅਜਨਾਲਾ ਕਾਂਡ ਆ ਉਹਦੇ ਵਿੱਚ ਗ੍ਰਿਫਤਾਰੀਆਂ ਪਾਈਆਂ ਨੇ, ਤੇ ਬਹੁਤ ਸਾਰੇ ਹੋਰ ਨੌਜਵਾਨਾਂ ਦੇ ਘਰਾਂ 'ਚ ਛਾਪੇ ਵੱਜ ਰਹੇ ਨੇ, ਕਈ ਗ੍ਰਿਫਤਾਰੀਆਂ ਵੀ ਹੋਈਆਂ ਨੇ। ਇਸ ਵਿੱਚ ਜਿਹੜੇ ਵਕੀਲ ਖਾਰਾ ਸਾਹਿਬ ਤੇ ਹੋਰ ਉਹਨਾਂ ਦੇ ਨਾਲ ਦੇ ਸਾਥੀ ਪੈਰਵਾਈ ਕਰਦੇ ਆ, ਉਹ ਹਵਾਲਾਤ ਵਿੱਚ ਜਾਂ ਜਿਹੜੀ ਅਦਾਲਤ ਵੱਲੋਂ ਮਿਲੀ ਹੋਈ ਖੋਲਾ ਉਹਦੇ ਅਨੁਸਾਰ ਇਹਨਾਂ ਗ੍ਰਿਫਤਾਰ ਹੋਏ ਨੌਜਵਾਨਾਂ ਨਾਲ ਮੁਲਾਕਾਤਾਂ ਵੀ ਕਰ ਰਹੇ ਨੇ। ਪਰ ਸਟੇਟ ਦਾ ਕੰਮ ਬਿਲਕੁਲ ਹੀ ਗਲਤ ਹੈ, ਜਦੋਂ ਕਿ ਹੁਣ ਪਹਿਲਾਂ ਹੀ 2-2.5 ਸਾਲ ਤੋਂ ਇਹ ਸਾਰਾ ਦੇਖ ਲਿਆ ਲੋਕਾਂ ਨੇ। ਤੇ ਜੇਕਰ ਇਹਨਾਂ ਦੇ ਉੱਤੇ ਇਸ ਮੌਕੇ ਇਹ ਮੁਕੱਦਮੇ ਰੱਦ ਕਰਕੇ ਇਹਨਾਂ ਨੂੰ ਘਰੋਂ ਘਰੀ ਭੇਜ ਦਿੱਤਾ ਜਾਂਦਾ ਤਾਂ ਇਹ ਚੰਗੀ ਗੱਲ ਸੀ। ਪਰ ਜਿਵੇਂ ਕਿ ਪਿਛਲੇ ਦਿਨੀ ਅਮਿਤ ਸ਼ਾਹ ਨੇ ਆਖਿਆ ਕਿ ਸਾਡੀ ਭਾਵੇਂ ਸਰਕਾਰ ਨਹੀਂ ਸੀਗੀ, ਪਰ ਅਸੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਮਿਲ ਕੇ ਆਹ ਕੁਛ ਕਰਵਾਇਆ। ਸੋ ਕੇਂਦਰ ਸਰਕਾਰ, ਖੁਫੀਆ ਏਜੰਸੀਆਂ, ਡੀਪ ਸਟੇਟ, ਹਿੰਦੂਤਵੀ ਨਿਜ਼ਾਮ ਨੇ ਇਹਨਾਂ ਨੌਜਵਾਨਾਂ ਦੇ ਉੱਤੇ ਹਜੇ ਹੋਰ ਪਤਾ ਨਹੀਂ ਕਿੰਨਾ ਕਹਿਰ ਢਾਉਣਾ, ਤੇ ਇਹਨਾਂ ਵਰਗੇ ਹੋਰ ਪਤਾ ਨਹੀਂ ਕਿੰਨਿਆਂ ਨੂੰ ਨਿਸ਼ਾਨਾ ਬਣਾਉਣਾ। 1978 ਤੋਂ ਹੁਣ ਤੱਕ ਹਜ਼ਾਰਾਂ ਹੀ ਲੱਖਾਂ ਹੀ ਝੂਠੇ ਮੁਕੱਦਮੇ ਬਣੇ ਆ, ਝੂਠੇ ਮੁਕਾਬਲੇ ਬਣੇ ਆ। ਇਹ ਇੱਕ ਜੰਗ ਵਾ। ਜਿਹੜੇ ਲੋਕ ਅਜੇ ਵੀ ਇਸ ਗੱਲ ਨੂੰ ਸਮਝ ਨਹੀਂ ਰਹੇ, ਉਹਨਾਂ ਲਈ ਸਰਦਾਰ ਕਪੂਰ ਸਿੰਘ ਦੇ ਬੋਲ ਬੜੇ ਅਹਿਮ ਨੇ। ਸਰਦਾਰ ਕਪੂਰ ਸਿੰਘ ਕਹਿੰਦੇ ਸੀ ਕਿ ਜੇ ਸਾਰੀ ਦੀ ਸਾਰੀ ਕੌਮ ਵੀ ਮਰ ਜੇ ਤੇ ਲੋਕ ਕਿਹਾ ਕਰਨ ਵੀ ਇੱਕ ਕੌਮ ਹੋਈ ਆ ਸਿੱਖ ਕੌਮ, ਜਿਹਨੇ ਇੱਕ ਵੀ ਬੰਦੇ ਨੇ ਆਪਦੇ ਸਿਧਾਂਤ ਨਾਲ ਕੌਮ ਦੇ ਨਾਲ ਸਮਝੌਤਾ ਨਹੀਂ ਕੀਤਾ, ਚਾਹੇ ਮਰਨੀ ਮਰ ਗਏ ਸਾਰੇ, ਕੌਮ ਖਤਮ ਹੋ ਗਈ, ਪਰ ਸਾਰੇ ਸੰਘਰਸ਼ ਉੱਤੇ ਸਿਧਾਂਤ ਉੱਤੇ ਖੜੇ ਰਹੇ, ਤਾਂ ਵੀ ਕਹਿੰਦੇ ਸੌਦਾ ਮਾੜਾ ਨਹੀਂ। ਪਰ ਆਪਦੇ ਧਰਮ ਨੂੰ, ਆਪਦੀ ਕੌਮ ਨੂੰ, ਆਪਦੇ ਸਿਧਾਂਤ ਨੂੰ ਪਿੱਠ ਦੇ ਕੇ ਦਿਨ ਕੱਟੀਆਂ ਕਰਨ ਨਾਲ ਚਾਹੇ ਹਜ਼ਾਰਾਂ ਸਦੀਆਂ ਜਿਉਂਦੇ ਰਹੀਏ, ਉਹ ਮਰਿਆਂ ਵਰਗੀ ਗੱਲ। ਸੋ ਇਸ ਮੌਕੇ ਸਾਡੀ ਕੌਮ ਨੂੰ ਬਹੁਤ ਸਾਰੇ ਲੋਕ ਇਹ ਮੱਤਾਂ ਦੇ ਰਹੇ ਨੇ ਕਿ ਹਿੰਦੂ ਸਾਮਰਾਜ ਦੀ ਈਨ ਮੰਨ ਕੇ ਤੇ ਐ ਕਰ ਲੋ, ਉਹ ਕਰ ਲੋ, ਕੋਈ ਵਿਚਾਲੜਾ ਰਾਹ ਲੱਭਣ ਦੀਆਂ ਗੱਲਾਂ ਕਰਦਾ, ਕੋਈ ਉਦੋਂ ਸਿੱਧਾ ਹੀ ਹੈਗਾ ਵੀ ਚਲੋ ਦੁਸ਼ਮਣ ਦੇ ਆਪਾਂ ਘੋੜੇ ਤੇ ਸਵਾਰ ਹੋ ਜਾਂਦੇ ਆ, ਉਹਦੇ ਕਹਾੜੇ ਦਾ ਦਸਤਾ ਬਣ ਜਾਂਦੇ ਆ, ਪਰ ਦੁਸ਼ਮਣ ਨੇ ਛੱਡਣਾ ਨਹੀਂ। ਜਿਹੜੇ ਲੋਕ ਇਹ ਸੋਚਦੇ ਆ ਕਿ ਜੇ ਅਸੀਂ ਬੜੇ ਸਿਆਣੇ ਆ, ਅਸੀਂ ਬੜੇ ਸਮਝਦਾਰ ਆ, ਅਸੀਂ ਤਾਂ ਦੇਖੋ ਉਹਨਾਂ ਦੇ ਨਾਲ ਮਿਲ ਕੇ ਦਿਨ ਕੌਮ ਦਾ ਕੁਝ ਬਣਾਵਾਂਗੇ, ਉਹਨਾਂ ਲੋਕਾਂ ਨੂੰ ਵਹਿਮ ਆ। ਇਤਿਹਾਸ ਵਿੱਚ ਇਹ ਸਾਰੇ ਦੇ ਸਾਰੇ ਲੋਕ ਗਦਾਰਾਂ ਦੀ ਗਿਣਤੀ ਚ ਆਉਣੇ। ਮੈਂ ਇਸ ਪ੍ਰੋਗਰਾਮ ਦੇ ਵਿੱਚ ਕਈ ਵਾਰੀ ਅੱਗੇ ਵੀ ਗੱਲ ਕੀਤੀ ਆ, ਚਲੋ ਸਾਡੀ ਕੌਮ ਦੇ ਵੀ ਇਤਿਹਾਸ ਨੂੰ ਦਰਸਾਉਣ ਵਾਲੇ ਸੀਰੀਅਲ ਬਣਨ, ਨਾਟਕ ਬਣਨ, ਪਰ ਇਸ ਮੌਕੇ ਸਾਡੇ ਜੇ ਨਹੀਂ ਬਣ ਰਹੇ ਤਾਂ ਬੇਸ਼ੱਕ ਦੀ ਸਾਡਾ ਉਹਨਾਂ ਨਾਲ ਕੋਈ ਰਿਸ਼ਤਾ ਹੋਰ ਤਰੀਕੇ ਦਾ ਵੀ ਤੁਰਕਾਂ ਨਾਲ ਹੋ ਸਕਦਾ, ਪਰ ਤੁਰਕਾਂ ਦੇ ਇਤਿਹਾਸ ਦੇ ਉੱਤੇ ਜਿਹੜਾ ਐਰਤੁਗਰਲ ਗਾਜ਼ੀ ਜਾਂ ਓਸਮਾਨ ਵਰਗੇ ਨਾਟਕ ਨੇ, ਉਹਨਾਂ 'ਚ ਇਹੀ ਕੁਝ ਦੇਖਣ ਨੂੰ ਮਿਲਦਾ ਕਿ ਉਹਨਾਂ ਦੀਆਂ ਕੌਮਾਂ ਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਬੰਦੇ ਸੀਗੇ ਜਿਨ੍ਹਾਂ ਨੂੰ ਲੱਗਦਾ ਹੁੰਦਾ ਸੀ ਵੀ ਅਸੀਂ ਬੜੇ ਸਿਆਣੇ ਆ, ਅਸੀਂ ਜਿਹਦੇ ਨਾਲ ਇਹ ਓਸਮਾਨ ਹੁਣੀ ਐਰਤੁਗਰਲ ਗਾਜ਼ੀ ਵਰਗੇ ਐਵੇਂ ਲੜੀ ਜਾਂਦੇ ਆ, ਹਥਿਆਰ ਚੱਕ ਕੇ ਆਜ਼ਾਦੀ ਦੀਆਂ ਗੱਲਾਂ ਕਰਦੇ ਆ, ਅਸੀਂ ਉਹਨਾਂ ਨਾਲ ਮੇਲ ਮਿਲਾਪ ਕਰਕੇ ਆਪਦੀ ਕੌਮ ਨੂੰ ਬਚਾ ਲਾਂਗੇ। ਪਰ ਸੱਚਾਈ ਬਿਲਕੁਲ ਹੋਰ ਹੁੰਦੀ ਸੀ, ਉਹ ਸਗੋਂ ਤੇ ਜ਼ਿਆਦਾ ਨੁਕਸਾਨ ਕਰਨ ਵਾਲੀ ਸਥਿਤੀ ਪੈਦਾ ਕਰਦੇ ਸੀ।
ਸੋ ਜਿਹੜੇ ਭਾਰਤੀ ਮੁੱਖ ਧਾਰਾ ਦੇ ਨਾਲ ਇੱਕਮਿਕ ਹੋ ਕੇ ਕਹਿੰਦੇ ਆ ਵੀ ਅਸੀਂ ਬੜੇ ਸਿਆਣੇ ਆ, ਉਹਨਾਂ ਨੂੰ ਅਜੇ ਦੁਸ਼ਮਣ ਦੀ ਸਮਝ ਹੀ ਨਹੀਂ ਹੈਗੀ ਵੀ ਉਹ ਕਿੱਥੇ ਖੜਾ ਤੇ ਕੀ ਉਹ ਕਰ ਸਕਦਾ। ਖੈਰ, ਜਿਹੜਾ ਇਸ ਮਾਹੌਲ ਦੇ ਵਿੱਚ ਸਾਡੀ ਕੌਮ ਨੂੰ ਅੱਗੇ ਲੈ ਕੇ ਜਾਣ ਵਾਲੀਆਂ ਗੱਲਾਂ, ਜਿਵੇਂ ਨਿਊਯਾਰਕ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੀਆਂ ਸਰਗਰਮੀਆਂ ਜਿਨ੍ਹਾਂ ਉੱਤੇ ਸਾਨੂੰ ਮਾਣ ਹੋਣਾ ਚਾਹੀਦਾ, ਉਹ ਜਦੋਂ ਅਸੀਂ ਦੇਖਦੇ ਹਾਂ ਤਾਂ ਬੜਾ ਚੰਗਾ ਲੱਗਦਾ। ਤੇ ਇਸ ਗੱਲ ਨੂੰ ਦੁਨੀਆ ਭਰ ਦੇ ਵਿੱਚ ਸਾਡੀ ਨਸਲਕੁਸ਼ੀ ਨੂੰ ਮਾਨਤਾ ਦਿਵਾਉਣ ਸਮੇਤ ਸਾਡੀ ਆਜ਼ਾਦੀ ਦੀ ਗੱਲ ਨੂੰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਜਿਵੇਂ ਅੱਗੇ ਵਧਾਇਆ ਜਾ ਰਿਹਾ, ਇਹਨੂੰ ਵੈਲਕਮ ਕਰਨਾ ਚਾਹੀਦਾ, ਇਹਨੂੰ ਜੀ ਆਇਆਂ ਕਰਨਾ ਚਾਹੀਦਾ। ਦੂਜੇ ਪਾਸੇ ਸਾਡੀ ਕੌਮ ਦੇ ਜਿਹੜੇ ਅੰਦਰੂਨੀ ਮਸਲੇ ਹੈ, ਜਿਵੇਂ ਕਿ ਤਾਕਤਾਂ ਦੇ ਜਥੇਦਾਰਾਂ ਦਾ ਮਸਲਾ, ਪਿਛਲੇ 10-12 ਸਾਲਾਂ ਦੇ ਵਿੱਚ ਇਸ ਪ੍ਰੋਗਰਾਮ ਦੇ ਰਾਹੀਂ ਜਦੋਂ ਵੀ ਮੈਂ ਗੱਲ ਕੀਤੀ ਆ, ਬਹੁਤ ਸਾਰੇ ਭਰਾਵਾਂ ਨੂੰ ਅਲਕਤ ਜੀ ਆਉਣ ਲੱਗੀ ਹੋਣੀ ਆ ਵੀ ਇਹ ਚੰਗੀ ਗੱਲ ਆ। ਦੂਜੇ ਦਿਨ ਤੁਸੀਂ ਬਹਿ ਜਾਂਦੇ ਹੋ ਕਿ ਜੀ ਸਨ 2000 ਦੇ ਵਿੱਚ ਜਥੇਦਾਰ ਬਦੰਤੀ ਨੇ, ਉਹ ਸੁਣਦੇ ਤਾਂ ਤੁਹਾਡੀ ਹੈ ਨਹੀਂ, ਪਰ ਹੈਮਰਿੰਗ ਜਾਣੀ ਕਿ ਇੱਕ ਗੱਲ ਨੂੰ ਵਾਰ-ਵਾਰ ਕਹਿੰਦੇ ਰਹਿਣਾ। ਬਾਦਲ ਸੈਨਾ ਨੂੰ ਬੜੀ ਤਕਲੀਫ ਸੀਗੀ ਵੀ ਇਹ ਘਮਾਣ ਵਰਗੇ ਬੰਦੇ ਸਾਨੂੰ ਇਸ ਗੱਲ ਦੇ ਬਹਾਨੇ ਸਾਬਤ ਕਰ ਜਾਂਦੇ ਆ ਕਿ ਅਸੀਂ ਤਾਂ ਤਾਕਤਾਂ ਦੇ ਹੁਕਮਨਾਮੇ ਨਹੀਂ ਮੰਨਦੇ। ਖੈਰ, ਕੱਲ ਜਦੋਂ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਸਾਹਿਬ ਦੁਬਾਰਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੇਅਰ ਸੰਭਾਲਣ ਲਈ ਪਹੁੰਚੇ ਹੈ, ਤਾਂ ਉਹਨਾਂ ਨੇ ਪਹਿਲਾ ਐਲਾਨ ਹੀ ਇਹ ਕੀਤਾ ਹੈ ਕਿ ਜੀ ਅਸੀਂ ਤਾਕਤਾਂ ਦੇ ਜਥੇਦਾਰਾਂ ਦੇ ਸੇਵਾ ਨਿਯਮ ਜਿਹੜੇ ਆ ਉਹ ਦੁਬਾਰਾ ਘੜਾਂਗੇ। ਉਹਦੀ ਗੱਲ ਦਾ ਭਾਵ ਇਹ ਆ ਕਿ ਜਿਹੜਾ ਕੁਝ ਬਾਦਲ ਕੇ ਹੁਣ ਤੱਕ ਕਰਦੇ ਰਹੇ ਨੇ ਜਥੇਦਾਰ ਲਾਉਣ ਦਾ, ਤੇ ਜਥੇਦਾਰ ਲਾਉਣ ਦਾ ਹੱਕ ਆਪਦੇ ਹੱਥਾਂ 'ਚ ਰੱਖਦੇ ਰਹੇ ਨੇ, ਹੁਣ ਉਹ ਗੱਲ ਅੱਗੇ ਨਹੀਂ ਚੱਲਣੀ। ਇਸ ਮਸਲੇ ਉੱਤੇ ਬਹੁਤ ਕੁਝ ਸਰਗਰਮੀ ਓਵਰ ਤੇ ਅੰਡਰਗਰਾਉਂਡ ਚੱਲ ਰਹੀ ਹੈ। ਕੁਛ ਗੱਲਾਂ ਸਾਹਮਣੇ ਆ, ਕੁਛ ਪਿੱਛੇ ਆ। ਇੱਕ ਤਾਂ ਇਹ ਆ ਕਿ 40 ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਮਨਜੀਤ ਸਿੰਘ, ਭਾਈ ਮਨਜੀਤ ਸਿੰਘ ਜਿਹੜਾ ਕਿ ਭਾਈ ਅਮਰੀਕ ਸਿੰਘ ਦੇ ਭਰਾ ਆ, ਤੇ ਮਾਸਟਰ ਤਾਰਾ ਸਿੰਘ ਦੀ ਦੋਹਤੀ ਬੀਬੀ ਕਿਰਨਜੋਤ ਕੌਰ, ਇਹਨਾਂ ਨੇ ਅੱਜ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਆ ਕਿ ਜਿਹੜਾ 28 ਤਰੀਕ ਨੂੰ ਜਨਰਲ ਇਜਲਾਸ ਹੈ, ਉਹਦੇ ਵਿੱਚ ਜਿਹੜਾ ਤਾਕਤਾਂ ਦੇ ਜਥੇਦਾਰ ਲਾਉਣ ਦਾ ਤੇ ਨਵੇਂ ਪੁਰਾਣੇ ਲਾਉਣ ਦਾ ਜਿਹੜਾ ਹੁਕਮਨਾਮਾ, ਉਹਨੂੰ ਰੱਦ ਕਰਨ ਦੇ ਲਈ ਮਤਾ ਲਿਆਂਦਾ ਜਾਵੇ। ਤੇ ਇਹ 40 ਮੈਂਬਰਾਂ ਨੇ ਅੱਜ ਜਿਹੜੀ ਮੰਗ ਕੀਤੀ ਆ, ਇਹ ਉਹੋ ਜਿਹੀ ਹੋਈ ਮੰਗ ਹੈ ਜਿਹੋ ਜਿਹੀ ਬਾਬਾ ਧੁੰਮਾ ਤੇ ਬਾਬਾ ਬਲਵੀਰ ਸਿੰਘ ਨਿਹੰਗ ਮੁਖੀ ਕਰ ਰਹੇ ਨੇ, ਜਿਹੜਾ ਉਹਨਾਂ ਨੇ ਆਨੰਦਪੁਰ ਸਾਹਿਬ ਦੇ ਵਿੱਚ ਤੇ ਬਾਅਦ ਵਿੱਚ ਆਪਦੇ ਮਹਿਤਾ ਚੌਂਕ ਵਾਲੇ ਡੇਰੇ ਤੋਂ ਬਾਰ-ਬਾਰ ਪ੍ਰੈਸ ਕਾਨਫਰੰਸਾਂ ਕਰਕੇ ਸਿਆਸੀ, ਧਾਰਮਿਕ ਤੇ ਹੋਰ ਸਮਾਜਿਕ ਆਗੂਆਂ ਨਾਲ ਮੇਲ ਮਿਲਾਪ ਕਰਕੇ ਪਿਛਲੇ ਦਿਨਾਂ ਤੋਂ ਆਪਦੀ ਗੱਲ ਕਹਿਣੀ ਸ਼ੁਰੂ ਕੀਤੀ ਹੋਈ ਆ ਕਿ ਜਿਹੜਾ ਉਹ ਅੰਤਰੰਗ ਕਮੇਟੀ ਦਾ ਫੈਸਲਾ ਉਹ ਗਲਤ ਆ ਤੇ ਤਿੰਨੇ ਜਥੇਦਾਰ ਜਿਹੜੇ ਆ ਉਹ ਮੁੜ ਬਹਾਲ ਕੀਤੇ ਜਾਣ। ਇਸ ਗੱਲ ਦੇ ਮੁਤਲਕ ਕੱਲ ਜਿਹੜੀ ਧਾਮੀ ਸਾਹਿਬ ਦੀ ਸਟੇਟਮੈਂਟ ਆਈ ਆ, ਉਹਦੇ ਵਿੱਚ ਦਰਜ ਸੀ ਕਿ ਤਾਕਤਾਂ ਦੇ ਜਿਹੜੇ ਜਥੇਦਾਰ ਨੇ ਇਹਨਾਂ ਬਾਰੇ ਜਿਹੜਾ ਫੈਸਲਾ ਉਹ ਅਸੀਂ ਨਵੇਂ ਸਿਰੋਂ ਮਤਲਬ ਕਰਨ ਜਾ ਰਹੇ ਹਾਂ। ਗੱਲ ਇਹ ਚੱਲ ਰਹੀ ਲੱਗਦੀ ਆ ਜਿਹੜੀ ਕਨਸੂਆਂ ਨੇ, ਬਾਕੀ ਕਨਫਰਮ ਤਾਂ ਵੈਗੂ ਜਾਣੇ ਕੀ ਆ ਗੱਲ। ਇਹ ਗੱਲ ਚੱਲ ਰਹੀ ਆ ਵੀ ਜਥੇਦਾਰ ਕੁਲਦੀਪ ਸਿੰਘ ਗੜਗੱਜ, ਜਿਹਨੂੰ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਪੱਕੇ ਤੌਰ ਤੇ ਲਾਇਆ ਗਿਆ, ਉਹਨਾਂ ਨੂੰ ਕਾਰਜਕਾਰੀ ਜਥੇਦਾਰ ਲਾਇਆ ਸੀਗਾ ਅਕਾਲ ਤਖਤ ਸਾਹਿਬ ਦਾ, ਤੇ ਇਹ ਜਾਪਦਾ ਕਿ ਉਹ ਪੋਸਟ ਬਾਕੀ ਇਸ ਰੌਲੇ ਗੋਲੇ ਤੋਂ ਬਾਅਦ ਖਾਲਸਾ ਪੰਥ ਦੀਆਂ ਧਿਰਾਂ ਧੜੇ ਜਥੇਬੰਦੀਆਂ ਨਾਲ ਮੇਲ ਮਿਲਾਪ ਤੋਂ ਬਾਅਦ ਕਿਸੇ ਨਵੇਂ ਜਥੇਦਾਰ ਦੀ ਇਸ ਅਕਾਲ ਤਖਤ ਦੇ ਜਥੇਦਾਰ ਦੇ ਤੌਰ ਤੇ ਲਾਉਣ ਦੀ ਗੱਲ ਚੱਲੇ। ਦੂਜਾ ਇਹ ਕਿਹਾ ਜਾ ਰਿਹਾ ਕਿ ਬਾਬਾ ਟੇਕ ਸਿੰਘ ਧਨੌਲਾ, ਜਿਹੜਾ ਕਿ ਬਿਲਕੁਲ ਹੀ ਇੱਕ ਕਿਰਦਾਰਹੀਣ ਬੰਦਾ, ਉਹਨੂੰ ਜਿਹੜਾ ਹੈਗਾ ਪਾਸੇ ਕੀਤਾ ਜਾਵੇ, ਕਿਉਂਕਿ ਉਹਦੀ ਤਾਂ ਉੱਥੇ ਦਸਤਾਰਬੰਦੀ ਵੀ ਨਹੀਂ ਹਜੇ ਹੋ ਸਕੀ, ਤੇ ਉਹ ਵੀ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਵੀ ਕੋਈ ਹੋਰ ਚਿਹਰਾ ਜਿਹੜਾ ਹੈਗਾ ਉਹ ਲਾਇਆ ਜਾਵੇ। ਇਹ ਪ੍ਰਪੋਜ਼ਲ ਬਾਦਲਕਿਆਂ ਵੱਲੋਂ ਧਾਮੀ ਸਾਹਿਬ ਰਾਹੀਂ ਪੰਥਕ ਧਿਰਾਂ ਨੂੰ ਜਾਂ ਬਾਬੇ ਧੁੰਮੇ ਤੇ ਬਾਬੇ ਬਲਵੀਰ ਸਿੰਘ ਸਮੇਤ ਸਾਰੇ ਲੋਕਾਂ ਨੂੰ ਦਿੱਤੀ ਜਾ ਰਹੀ ਆ ਕਿ ਦੇਖ ਲਓ ਤੁਸੀਂ ਵੀ ਕੇਸਗੜ੍ਹ ਸਾਹਿਬ ਦਾ ਤਾਂ ਜਿਹੜਾ ਅਸੀਂ ਲਾ ਚੁੱਕੇ ਆ, ਗਿਆਨੀ ਕੁਲਦੀਪ ਸਿੰਘ ਗੜਗੱਜ ਉਹੀ ਰੱਖ ਲੈਂਦੇ ਆ, ਤੇ ਦਮਦਮਾ ਸਾਹਿਬ ਤੇ ਅਕਾਲ ਤਖਤ ਸਾਹਿਬ ਦਾ ਆਪਾਂ ਡਿਸਾਈਡ ਕਰ ਲਓ। ਪਰ ਇਹਦੇ ਨਾਲ ਇੱਕ ਗੱਲ ਹੋਰ ਕਰ ਲੈਂਦੇ ਆਪਾਂ ਬਈ ਇਹ ਉਹਨਾਂ ਟਾਈਮ ਹੀ ਤਿੰਨੇ ਜਥੇਦਾਰ ਰਹਿਣਗੇ ਜਿੰਨਾ ਟਾਈਮ ਸੇਵਾ ਨਿਯਮਾਂ ਦੇ ਰਾਹੀਂ ਨਵੇਂ ਸਿਰਿਓਂ ਆਪਾਂ ਨਵੇਂ ਜਥੇਦਾਰ ਨਹੀਂ ਲਾ ਲੈਂਦੇ। ਇਨ ਬਿਟਵੀਨ ਆਪਾਂ ਨਾਲ ਦੀ ਨਾਲ ਸੇਵਾ ਨਿਯਮ ਜਿਹੜੇ ਆ ਉਹ ਆਪਦੀ ਕਾਰਵਾਈ ਅੱਗੇ ਚਲਾਈ ਜਾਂਦੇ ਆ।
ਇਸ ਗੱਲ ਦੇ ਉੱਤੇ ਦਲ ਖਾਲਸਾ ਨੇ ਕੱਲ ਮਿਲ ਕੇ ਧਾਮੀ ਸਾਹਿਬ ਨੂੰ ਉਹ ਖਰੜਾ ਵੀ ਦਿੱਤਾ, ਜਿਹੜਾ ਇਹਨਾਂ ਨੇ ਜਥੇਦਾਰ ਬਦੰਤੀ ਵੇਲੇ ਬਹੁਤ ਸਾਰੀਆਂ ਸਿੱਖ ਧਿਰਾਂ ਧੜੇ ਜਥੇਬੰਦੀਆਂ ਨਾਲ ਮੇਲ ਮਿਲਾਪ ਕਰਕੇ ਇੱਕ ਲੰਬੀ ਚੌੜੀ ਐਕਸਰਸਾਈਜ਼, ਇੱਕ ਚੰਗੀ ਮਸ਼ਕ ਹੋਈ, ਕਈ ਵਾਰ ਮੀਟਿੰਗਾਂ ਸੈਮੀਨਾਰ ਹੋਏ, ਬਹੁਤ ਵੱਡੇ ਸਮਾਗਮ ਹੋਏ, ਜਿਹਦੇ ਵਿੱਚ ਰਾਏ ਸਾਰੀ ਇੱਕ ਸਾਂਝੀ ਕਰਕੇ ਬਾਅਦ ਚੋਂ ਅਕਾਲ ਤਖਤ ਸਾਹਿਬ ਤੇ ਦੇਤਾ ਸੀਗਾ ਉਹ ਖਰੜਾ ਕਿ ਜੀ ਸਾਡਾ ਆ, ਬਾਕੀ ਤੁਸੀਂ ਪੰਥ ਨਾਲ ਸਲਾਹ ਕਰਕੇ ਹੁਣ ਜਿਹਨੂੰ ਆਖਰੀ ਰੂਪ ਦੇਣਾ ਉਹ ਜਦੋਂ ਮਰਜ਼ੀ ਦੇ ਲਿਓ। ਤੇ ਉਹ ਖਰੜਾ ਇਹ ਦੁਬਾਰਾ ਕੱਲ ਧਾਮੀ ਸਾਹਿਬ ਨੂੰ ਮਿਲ ਕੇ ਦਲ ਖਾਲਸਾ ਵਾਲੇ ਵੀ ਦੇ ਕੇ ਆਏ ਨੇ, ਕਿਉਂ ਇਹਨਾਂ ਨੇ ਤਾਂ ਉਸ ਗੱਲ ਤੇ ਅਜੇ ਕੋਈ ਆਪਦੀ ਹਾਮੀ ਜਾਂ ਸਹਿਮਤੀ ਜਾਂ ਅਸਹਿਮਤੀ ਵੀ ਨਹੀਂ, ਬਈ ਤੁਸੀਂ ਜਿਹੜਾ ਕਹਿ ਰਹੇ ਹੋ ਕਿ ਜਥੇਦਾਰ ਜਿਹੜੇ ਨੇ ਅਸੀਂ ਏਦਾਂ ਕਰ ਲੈਨੇ ਆ। ਪਰ ਜਿਹੜੀ ਗੱਲ ਬਾਬਾ ਧੁੰਮਾ, ਬਾਬਾ ਬਲਵੀਰ ਸਿੰਘ ਤੇ ਆ ਜਿਹੜੇ ਸ਼੍ਰੋਮਣੀ ਕਮੇਟੀ ਦੇ 40 ਮੈਂਬਰ ਕਹਿ ਰਹੇ ਨੇ ਕਿ ਜੀ ਛੱਡੋ ਨਵਿਆਂ ਪੁਰਾਣਿਆਂ ਦੀ ਗੱਲ, ਸਿੱਧੀ ਜੀ ਗੱਲ ਆ ਕਿ ਜਿਹੜਾ ਅੰਤਰੰਗ ਕਮੇਟੀ ਦਾ ਉਹ ਫੈਸਲਾ ਉਹਨੂੰ ਰੱਦ ਕੀਤਾ ਜਾਵੇ ਤੇ ਜਨਰਲ ਅਜਲਾਸ ਦੇ ਵਿੱਚ ਉਹਦੇ ਲਈ ਬਾਬੇ ਧੁੰਮੇ ਹੁਣਾਂ ਨੇ ਤਾਂ ਸਿੱਧਾ ਡਾਇਰੈਕਟ ਐਕਸ਼ਨ ਰੱਖਿਆ ਹੋਇਆ ਇੱਥੇ। ਤੇ ਦੂਜੇ ਪਾਸੇ ਇਹ ਜਿਹੜੀ ਅੰਦਰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਜਨਰਲ ਅਜਲਾਸ ਦੇ ਵਿੱਚ ਹਾਊਸ ਦੇ ਵਿੱਚ ਇਸ ਮਤੇ ਦੀ ਮੰਗ ਆ, ਇਹਦੇ ਨਾਲ ਬਾਦਲ ਕਿਆਂ ਲਈ ਔਖਾ ਤਾਂ ਹੋ ਹੀ ਰਿਹਾ। ਪਰ ਇਸ ਗੱਲ ਦੇ ਅਰਥ ਸਿੱਧੇ ਜੇ ਇਹ ਨੇ ਕਿ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਰਘਵੀਰ ਸਿੰਘ ਨੂੰ ਮੁੜ ਬਹਾਲ ਕੀਤਾ ਜਾਵੇ। ਤੇ ਅਗਲੀ ਗੱਲ ਉਹ ਮੰਨਣ ਨੂੰ ਤਿਆਰ ਨੇ ਵੀ ਠੀਕ ਆ ਜੀ, ਫਿਰ ਨਵੇਂ ਜਥੇਦਾਰਾਂ ਦੇ ਸੇਵਾ ਰਜਮ ਘੜ ਲਓ, ਉਹਨਾਂ ਟਾਈਮ ਲਈ ਇਹ ਰੱਖ ਲਓ, ਫਿਰ ਗੜਗੱਜ ਨੂੰ, ਕੁਲਦੀਪ ਸਿੰਘ ਗੜਗੱਜ ਨੂੰ, ਤੇ ਜਿਹੜੇ ਤੁਸੀਂ ਦੂਜੇ ਕਹਿੰਦੇ ਹੋ ਉਹਨਾਂ ਨੂੰ ਫਾਰਗ ਕਰੋ। ਇਹ ਝਮੇਲਾ ਜਿਹੜਾ ਹੈਗਾ ਕੰਢੇ ਬੰਨੇ ਲੱਗਦਾ ਜਾਂ ਨਹੀਂ ਲੱਗਦਾ, ਇਹ 28 ਫਰਵਰੀ ਤੇ 28 ਮਾਰਚ ਤੱਕ ਪਤਾ ਲੱਗੇਗਾ ਵੀ ਹਕੀਕਤ ਕਿੱਧਰ ਨੂੰ ਜਾਂਦੀ ਆ। ਪਰ ਇਹ ਸਾਰੀਆਂ ਕਨਸੋਆਂ, ਖਦਸ਼ੇ, ਪ੍ਰਪੋਜ਼ਲਾਂ ਚੱਲ ਰਹੀਆਂ ਨੇ, ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਬਹੁਤ ਸਾਰੇ ਮੈਂਬਰਾਂ ਨੂੰ ਸੱਦ ਕੇ ਸੁਖਬੀਰ ਬਾਦਲ ਵੀ ਆਪ ਲੋਕਾਂ ਨੂੰ ਘਰ ਘਰ ਜਾ ਕੇ ਵੀ ਜਿਹੜੇ ਜਿਨ੍ਹਾਂ ਲੋਕਾਂ ਤੇ ਉਹਨੂੰ ਲੱਗਦਾ ਹੈ ਕਿ ਇਹ ਭਰਤੀ ਕਮੇਟੀ ਦੇ ਕਿਤੇ ਹਿੱਸਾ ਨਾ ਬਣ ਜਾਣ, ਉਹਨਾਂ ਪੁਰਾਣੇ ਅਕਾਲੀਆਂ ਨੂੰ ਵੀ ਆਪਦੇ ਨਾਲ ਗੰਢਣ ਦੇ ਲਈ ਘਰੋਂ ਨਿਕਲਿਆ ਹੋਇਆ। ਥਾਂ ਦੇ ਉੱਤੇ ਲੋਕਾਂ ਨਾਲ ਮੀਟਿੰਗਾਂ ਸ਼ੀਟਿੰਗਾਂ ਸੁਖਬੀਰ ਬਾਦਲ ਵੱਲੋਂ ਵੀ ਚੱਲ ਰਹੀਆਂ ਨੇ। ਪਰ ਜਿਹੜਾ ਜਥੇਦਾਰਾਂ ਦੇ ਸੇਵਾ ਨਿਯਮ ਵਾਲਾ ਦਾ ਧਾਮੀ ਸਾਹਿਬ ਦਾ ਬਿਆਨ ਆ, ਉਹ ਬੜਾ ਅਰਥ ਭਰਪੂਰ ਆ। ਉਹਦੇ ਇੱਕ ਤਾਂ ਇਹ ਅਰਥ ਨੇ ਕਿ ਜਿਹੜੇ ਬਾਦਲ ਕੇ ਜਾਂ ਬਾਦਲ ਸੈਨਾ ਹੁਣ ਤੱਕ ਹਰੇਕ ਨੂੰ ਗੰਦ ਵਕਦੀ ਰਹੀ ਆ, ਬਾਦਲ ਸੈਨਾ ਕਿ ਐ ਕਿਵੇਂ ਹੋ ਜੂ ਜਥੇਦਾਰਾਂ ਦੇ ਸੇਵਾ ਜੋ ਸਾਡੇ ਕੋਲੇ ਹੁੰਦੇ ਆ, ਅਸੀਂ ਅੰਤਰੰਗ ਕਮੇਟੀ ਹੁਣ ਤੱਕ ਲਾਉਂਦੇ ਰਹੀ ਆ, ਤੁਸੀਂ ਕੌਣ ਹੁੰਦੇ ਹੋ? ਉਹਨਾਂ ਦੇ 100 ਘੜਾ ਸਿਰ 'ਚ ਪਾਣੀ ਦਾ ਪੈ ਗਿਆ। ਵੈਸੇ ਇਹਨਾਂ ਨੂੰ ਟਰਾਲਾ ਲਹਾ ਲੈਣਾ ਚਾਹੀਦਾ, ਉਹਦਾ ਚੱਪਣੀਆਂ ਦਾ ਨੱਕ ਡੋਬ ਕੇ ਮਰ ਜਾਣਾ ਚਾਹੀਦਾ, ਜਿਹੜੇ ਹੁਣ ਤੱਕ ਪੰਥ ਨੂੰ ਗੁੰਮਰਾਹ ਕਰਦੇ ਰਹੇ ਨੇ ਕਿ ਜੀ ਸ਼੍ਰੋਮਣੀ ਕਮੇਟੀ ਹੋਈ ਸਰਬੱਤ ਖਾਲਸਾ ਵਾ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਰਾਏ ਜਿਹੜੀ ਅੰਤਰੰਗ ਕਮੇਟੀ, ਅਸਲ ਵਿੱਚ ਤਾਂ ਆ ਜਿਹੜਾ ਜਿੱਦਣ ਮਜੀਠੀਏ ਨੇ ਜੱਬ ਪਾਇਆ ਸੀ ਉਦਣ ਭੂੰਦੜ ਵੀ ਆਪ ਹੀ ਕਹੀ ਜਾਂਦਾ ਸੀਗਾ ਉਦਣ ਤਾਂ ਕਿ ਜੀ ਸੁਖਬੀਰ ਦੀ ਗੱਲ ਨੂੰ ਕੱਟਿਆ। ਸੋ ਅਸਲੀ ਗੱਲ ਤਾਂ ਹੈਗੀ ਆ ਕਿ ਬਾਦਲ ਪਰਿਵਾਰ ਦੀ ਮਰਜ਼ੀ ਅਨੁਸਾਰ ਜਥੇਦਾਰ ਲਾਏ ਜਾਂਦੇ ਰਹੇ ਨੇ, ਕਿਸੇ ਅੰਤਰੰਗ ਕਮੇਟੀ ਦੀ ਜਾਂ ਕਿਸੇ ਪ੍ਰਧਾਨ ਦੀ ਜਾਂ ਕਿਸੇ ਸ਼੍ਰੋਮਣੀ ਕਮੇਟੀ ਮੈਂਬਰ ਦੀ ਕੋਈ ਸੁਣਵਾਈ ਨਹੀਂ ਇਹਨਾਂ ਗੱਲਾਂ 'ਚ ਹੁੰਦੀ। ਸੋ ਇਸ ਚੱਕਰ ਦੇ ਵਿੱਚ ਅਜੀਤ ਅਖਬਾਰ ਜਿਹੜਾ ਹਮੇਸ਼ਾ ਬਾਦਲਕਿਆਂ ਦੀ ਬੋਲੀ ਬੋਲਣ ਵਾਲਾ ਮੰਨਿਆ ਜਾਂਦਾ ਰਿਹਾ, ਉਹਦੀ ਵੀ ਇੱਕ ਚਰਚਾ ਕਰਨੀ ਬਣਦੀ ਆ ਕਿ ਉਹਨੇ ਇੱਕ ਲੇਖ ਲੜੀ ਸ਼ੁਰੂ ਕੀਤੀ ਆ, ਜਿਹਦੇ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਵਿਦਵਾਨ ਸੱਜਣ ਤੋਂ ਜਥੇਦਾਰਾਂ ਦੇ ਸੇਵਾ ਨਿਯਮਾਂ ਬਾਰੇ ਜਾਂ ਇਸ ਮਸਲੇ ਬਾਰੇ ਲੇਖ ਜਿਹੜੇ ਆ ਉਹ ਆ ਰਹੇ ਨੇ। ਤੇ ਇਹ ਆਪਣੇ ਆਪ ਦੇ ਵਿੱਚ ਇੱਕ ਗੱਲ ਹੈ ਕਿ ਜਿਹੜੀਆਂ ਧਿਰਾਂ ਕਿਸੇ ਵੇਲੇ ਬਾਦਲਕਿਆਂ ਦੀਆਂ ਖਾਸਮ ਖਾਸ ਸੀ, ਚਾਹੇ ਵਰਜਿੰਦਰ ਸਿੰਘ ਹਮਦਰਦ, ਚਾਹੇ ਬਾਬਾ ਧੁੰਮਾ ਜੀ ਤੇ ਚਾਹੇ ਬਾਬਾ ਬਲਵੀਰ ਸਿੰਘ ਤੇ ਚਾਹੇ ਕੋਈ ਹੋਰ, ਹੁਣ ਉਹ ਇਹਨਾਂ ਨੂੰ ਇਸ ਮਸਲੇ ਉੱਤੇ ਘੇਰ ਰਹੇ ਨੇ। ਤੇ ਜਿਹੜੇ ਸਰਨੇ ਵਰਗੇ, ਮਨਜੀਤ ਸਿੰਘ ਜੀਕੇ ਵਰਗੇ ਕਿਸੇ ਮੌਕੇ ਇਹਨਾਂ ਦੇ ਉਲਟ ਹੁੰਦੇ ਸੀ, ਉਹ ਹੁਣ ਇਹਨਾਂ ਦੇ ਹਮਾਇਤੀ ਬਣੇ ਹੋਏ ਨੇ। ਦਿੱਲੀ ਦੇ ਵਿੱਚ ਜਿਹੜੇ ਸਰਸੇ ਵਰਗੇ ਆ, ਜਦੋਂ ਉਹ ਭਾਜਪਾ ਨਾਲ ਗਏ ਸੀ ਉਦੋਂ ਕਹਿੰਦੇ ਹੁੰਦੇ ਸੀ ਅਸੀਂ ਸਿੱਖਾਂ ਦੇ ਮਸਲੇ ਹੱਲ ਕਰਾਵਾਂਗੇ। ਹੁਣ ਤਾਂ ਕੈਬਨਿਟ ਮਿਨਿਸਟਰ ਵੀ ਬਣ ਗਿਆ ਤੇ ਉਹਨੇ ਮਸਲਾ ਤਾਂ ਕੋਈ ਆਪ ਨਹੀਂ ਹੱਲ ਕਰਾਇਆ, ਕਿਸੇ ਹੋਰ ਨੂੰ ਤਾਂ ਕੀ ਕਰਾਉਣਾ ਸੀ। ਪਰ ਇਸ ਵੇਲੇ ਜਦੋਂ ਕਿ ਅਮਿਤ ਸ਼ਾਹ ਸਿੱਖ ਜਜ਼ਬਾਤਾਂ ਦੀ ਸ਼ਰੇਆਮ ਹੇਠੀ ਕਰ ਰਿਹਾ, ਬੜੀ ਲੋੜ ਸੀ ਉਹਨਾਂ ਸਾਰਿਆਂ ਦੀ, ਚਾਹੇ ਉਹ ਦਾਦੂਵਾਲ ਸਾਹਿਬ ਨੇ ਤੇ ਚਾਹੇ ਕੋਈ ਹੋਰ ਸਾਹਿਬ, ਜਿਹੜੇ ਇਹ ਕਹਿ ਕੇ ਕਿ ਅਸੀਂ ਸਿੱਖਾਂ ਦੇ ਮਸਲੇ ਹੱਲ ਕਰਾਵਾਂਗੇ, ਉਹਨਾਂ ਦੀ ਲੋੜ ਸੀ ਸਾਰਿਆਂ ਦੀ ਕਿ ਉਹ ਆਪਦੀ ਜ਼ਿੰਮੇਵਾਰੀ ਨਿਭਾਉਂਦੇ। ਜਦੋਂ ਹਰਿਆਣੇ ਦੇ ਵਿੱਚ ਵੀਰੇਸ਼ ਸੰਢਲੀਆ ਨਾਂ ਦਾ ਇੱਕ ਹਿੰਦੂ ਕੱਟੜਪੰਥੀ ਸਿੱਖ ਜਜ਼ਬਾਤਾਂ ਨੂੰ ਲਾਂਭੂ ਲਾਉਣ ਵਾਲੀਆਂ ਗੱਲਾਂ ਕਰਦਾ, ਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੜ ਵੱਟ ਕੇ ਬੈਠੀ ਰਵੇ, ਇਹ ਮਾੜੀ ਗੱਲ ਹੀ ਆ।
ਇੱਕ ਗੱਲ ਇੱਥੇ ਹੋਰ ਚਰਚਾ ਕਰਨ ਵਾਲੀ ਆ ਕਿ ਜਿਹੜਾ ਅਮਨ ਸੂਦ ਵਾਲੀ ਸਾਰੀ ਕਾਰਵਾਈ ਆ ਹਿਮਾਚਲ ਦੀ, ਉਹਦੇ ਬਾਰੇ ਤੇ ਹਰਿਆਣੇ ਦੇ ਵਿੱਚ ਵਿਰੇਸ਼ ਸਾਂਢਲੀਆ ਵਾਲੀ ਸਾਰੀ ਕਾਰਵਾਈ, ਇਹ ਸਿਆਸਤ ਤੋਂ ਪ੍ਰੇਰਿਤ ਸਮਝੀ ਜਾ ਰਹੀ ਹੈ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ, ਹਿਮਾਚਲ ਦੇ ਵਿੱਚ ਕਾਂਗਰਸ ਦੀ ਆ। ਹਿਮਾਚਲ ਦੇ ਵਿੱਚ ਜੇਕਰ ਅਮਨ ਸੂਦ ਦੀ ਕਮਾਂਡ ਹੇਠ ਬੀਜੇਪੀ ਭਾਗਵੇਂ ਬ੍ਰਿਗੇਡ ਵਾਲੀ ਇਹ ਕਾਰਵਾਈ ਚੱਲਦੀ ਹੈ, ਜਾਂ ਵਿਰੇਸ਼ ਸਾਂਢਲੀਆ ਵਾਲੀ ਹਰਿਆਣੇ 'ਚ ਕਾਰਵਾਈ ਚੱਲਦੀ ਹੈ, ਤਾਂ ਹਰਿਆਣੇ ਤੇ ਹਿਮਾਚਲ ਦੀ ਇਸ ਐਂਟੀ ਸਿੱਖ ਜਜ਼ਬਾਤ ਨੂੰ ਲਾਂਬੂ ਲਾਉਣ ਵਾਲੀ ਸਾਰੀ ਕਾਰਵਾਈ ਦਾ ਸਿੱਧਾ ਰਿਐਕਸ਼ਨ ਪੰਜਾਬ 'ਚ ਹੋਣਾ ਸੀ। ਪਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵਿਪਤਾ ਖੜੀ ਹੋਣੀ ਸੀ। ਜੇਕਰ ਹਿੰਦੂ ਸਿੱਖ ਕਲੈਸ਼ ਬਣਦਾ ਹੈ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵਿਪਤਾ। ਜੇਕਰ ਹਿਮਾਚਲ ਦੇ ਵਿੱਚ ਹਿਮਾਚਲ ਦੀ ਕਾਂਗਰਸ ਸਰਕਾਰ ਉਹਨਾਂ ਨੌਜਵਾਨਾਂ ਦੇ ਉੱਤੇ ਸਖਤੀ ਕਰਾਵੇ ਜਿਹੜੇ ਸੰਤ ਭਿੰਡਰਾਂ ਵਾਲਿਆਂ ਦੇ ਫੋਟੋਆਂ ਵਾਲੇ ਝੰਡੇ ਲੈ ਕੇ ਜਾਂਦੇ ਆ, ਤਾਂ ਕਾਂਗਰਸ ਦੇ ਉਲਟ ਇੱਥੇ ਰੋਹ ਭੜਕੂਗਾ ਵੀ ਪਹਿਲਾਂ ਜੂਨ 84, ਨਵੰਬਰ 84 ਬਿਆਨ ਤੇ ਬੁੱਚੜ ਵੇਲੇ ਕਤਲੇਆਮ ਸਾਰਾ ਉਹ ਦੁਬਾਰਾ ਗੱਲ ਆਉਂਦੀ ਹੈ ਸਾਹਮਣੇ, ਉਹ ਵੀ ਬੀਜੇਪੀ ਨੂੰ ਵਾਰਾ ਖਾਂਦੀ ਹੈ। ਤੇ ਜੇ ਕਿਤੇ ਉਹਦੇ ਖਿਲਾਫ ਅਮਨ ਸੂਦ ਖਿਲਾਫ ਸਖਤ ਕਾਰਵਾਈ ਹੋਣ ਦੀ ਗੱਲ ਕਰੇ ਤਾਂ ਉਹ ਹਿੰਦੂ ਜਜ਼ਬਾਤ ਨੂੰ ਭੜਕਾਉਣ ਲਈ ਬੀਜੇਪੀ ਕਾਂਗਰਸ ਦੇ ਖਿਲਾਫ ਉੱਥੇ ਇਹ ਸਾਰੀ ਚੀਜ਼ ਵਰਤੂ। ਸੋ ਇਸ ਮਾਹੌਲ ਦੇ ਵਿੱਚ ਵਿਚਾਲੜਾ ਜਾਂ ਰਾਹ ਕੱਢ ਕੇ ਸਿਆਸੀ ਭਲਵਾਨ ਇਸ ਮਸਲੇ ਉੱਤੇ ਲੱਗੇ ਹੋਏ ਨੇ। ਅਮਨ ਸੂਦ ਉੱਤੇ ਕਾਰਵਾਈ ਕਰਕੇ ਉਹਨੂੰ ਅਦਾਲਤ ਉੱਥੇ ਸੱਦਿਆ ਗਿਆ, ਐਸਡੀਐਮ ਦਫ਼ਤਰ, ਉਹਨੂੰ ਵਾਰਨ ਵੀ ਕੀਤਾ ਗਿਆ ਤੇ ਅਗਲੀ ਕਾਰਵਾਈ ਵਾਸਤੇ ਉਹਦੇ ਬਿਆਨ ਬੂਨ ਲੈ ਲਏ ਗਏ ਨੇ। ਹੋ ਸਕਦਾ ਉਹਦੇ ਉੱਤੇ ਅੱਗੇ ਕਾਰਵਾਈ ਕੋਈ ਹੋਵੇ, ਪਰ ਹਰਿਆਣੇ ਵਿੱਚ ਤਾਂ ਵਿਰੇਸ਼ ਸਾਂਢਲੀਆ ਦੇ ਖਿਲਾਫ ਕੁਝ ਵੀ ਨਹੀਂ ਹੋਇਆ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੜ ਬੱਟੀ ਬੈਠੀ ਹੈ। ਇਸ ਸਾਰੇ ਰੌਲੇ ਗੋਲੇ ਵਿੱਚ ਪੰਜਾਬ ਦਾ ਕਮਾਲ ਦਾ ਵਤੀਰਾ ਜਿਹੜਾ ਉਹ ਦੇਖਣ ਨੂੰ ਮਿਲਿਆ। ਪਹਿਲਾਂ ਆਪਾਂ ਸਿੱਖ ਵਤੀਰੇ ਦੀ ਗੱਲ ਕਰਦੇ ਹਾਂ। ਸਿੱਖਾਂ ਨੇ ਪੂਰੇ ਧੀਰਜ ਅਤੇ ਠਰਮੇ ਨਾਲ ਆਪਦਾ ਫਰਜ਼ ਨਿਭਾਇਆ। ਸਿੱਖਾਂ ਨੇ ਪੂਰੀ ਜ਼ਿੰਮੇਵਾਰੀ ਦੇ ਨਾਲ ਆਪਦਾ ਰਿਐਕਸ਼ਨ ਦਿੱਤਾ। ਸਿੱਖਾਂ ਨੇ ਸਾਰੇ ਸੰਸਾਰ ਨੂੰ ਦੱਸ ਦਿੱਤਾ ਕਿ ਸੰਤ ਭਿੰਡਰਾਂ ਵਾਲਿਆਂ ਦਾ ਪੂਰਨ ਸਤਿਕਾਰ ਹੈ। ਸਿੱਖਾਂ ਨੇ ਆਪਦਾ ਕੇਸ ਬੜੇ ਸੋਹਣੇ ਤਰੀਕੇ ਨਾਲ ਰੱਖਿਆ ਕਿ ਉਹਨਾਂ ਨੂੰ ਕਦੇ ਕਿਸੇ ਨੇ ਅੱਤਵਾਦੀ ਤੁਹਾਡੇ ਕਾਨੂੰਨ ਨੇ ਨਹੀਂ ਐਲਾਨਿਆ, ਤੁਸੀਂ ਬਿਲਕੁਲ ਝੂਠੇ ਹੋ, ਗਲਤ ਹੋ। ਔਰ ਇਸ ਗੱਲ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਹਿੰਦੂ ਭਾਈਚਾਰਾ ਉਹਨੇ ਵੀ ਜਾਂ ਤਾਂ ਖਾਮੋਸ਼ ਰਹਿ ਕੇ ਸਿੱਖਾਂ ਦੀ ਸਹਿਮਤੀ ਦਿੱਤੀ ਹੈ, ਜਾਂ ਉਹਨਾਂ ਨੇ ਕਈਆਂ ਹਿੰਦੂਆਂ ਭਰਾਵਾਂ ਨੇ ਨਾਲ ਕਿਹਾ ਗੱਡ ਕੇ। ਕਿਉਂਕਿ ਇੱਕ ਤਾਂ ਚੀਜ਼ ਹੈ ਨਾ ਕਿ ਪਿਛਲੇ 25-30 ਸਾਲ ਦੇ ਵਿੱਚ ਖਾਲਿਸਤਾਨ ਸ਼ਬਦ, ਖਾਲਿਸਤਾਨ ਦੇ ਨਾਅਰੇ ਜਕਾਰੇ ਅਤੇ ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਇੱਥੇ ਮਾਨਤਾ ਪ੍ਰਾਪਤ ਹੋ ਚੁੱਕੀ ਆ। ਪੰਜਾਬੀ ਹਿੰਦੂ ਨੂੰ ਕੋਈ ਤਕਲੀਫ ਨਹੀਂ ਹੈ। ਵੈਸੇ ਵੀ ਸਾਰੇ ਭਾਰਤ ਦੇ ਵਿੱਚ ਆਮ ਹਿੰਦੂ ਨੂੰ ਇਸ ਮੌਕੇ ਜਿਹੜੇ ਚੱਕਰਾਂ 'ਚ ਮੋਦੀ ਤੇ ਅਮਿਤ ਸ਼ਾਹ ਵਰਗੇ ਪਾਈ ਫਿਰਦੇ ਆ, ਉਹਨਾਂ ਨੂੰ ਇਹ ਮਸਲੇ ਕਿੱਥੇ ਸੁੱਝਦੇ ਆ। ਰੋਟੀ ਤਾਂ ਖਾਣੀ ਔਖੀ ਹੋਈ ਪਈ ਹੈ। ਇਸ ਮਾਹੌਲ ਦੇ ਵਿੱਚ ਕਿਸੇ ਆਮ ਹਿਮਾਚਲ ਦੇ ਬੰਦੇ ਨੂੰ ਜਾਂ ਆਮ ਹਰਿਆਣੇ ਦੇ ਬੰਦੇ ਨੂੰ ਇਹ ਤਾਂ ਵਿਰੇਸ਼ ਸਾਂਢਲੀਆ ਵਰਗੇ, ਅਮਨ ਸੂਦ ਵਰਗੇ ਚਾਰ ਲੰਡੂਆਂ ਦੀਆਂ ਗੱਲਾਂ ਨੇ ਵੀ ਉਹ ਮੁੱਦੇ ਲੱਭ ਕੇ ਇਹ ਭੜਕਾਹਟ ਪੈਦਾ ਕਰਦੇ ਆ। ਆਮ ਹਿੰਦੂ ਨੂੰ ਇਹਨਾਂ ਚੱਕਰਾਂ 'ਚ ਨਹੀਂ ਹੈਗਾ। ਪਰ ਪੰਜਾਬ ਦੇ ਹਿੰਦੂ ਨੇ ਇਸ ਮਾਮਲੇ ਉੱਤੇ ਬਿਲਕੁਲ ਧੀਰਜ ਤੇ ਤਹਮਲ ਰੱਖਿਆ। ਜਿਹੜੇ ਇਸ ਵਾਰ ਟੀਵੀ ਚੈਨਲਾਂ ਵਾਲੇ ਲਾਂਬੂ ਲਾਉਣ ਦਾ ਕੰਮ ਕਰਨ ਲਈ ਬੈਠੇ ਰਹੇ, ਉਹਨਾਂ ਨੂੰ ਵੀ ਇੱਕ ਕੋਈ ਵਿਜੇ ਭਾਰਦਵਾਜ ਆ, ਉਹਦੇ ਤੋਂ ਬਗੈਰ ਇੱਕ ਅੱਧਾ ਹੋਰ ਹੋਣਾ ਕੋਈ ਬੰਦਾ ਹੀ ਨਹੀਂ ਲੱਭਿਆ ਟੀਵੀ ਚੈਨਲਾਂ ਲਈ। ਜਦੋਂ ਸੁਧੀਰ ਸੂਰੀ ਨੂੰ ਅੰਮ੍ਰਿਤਸਰ ਦੇ ਵਿੱਚ ਇੱਥੇ ਸੋਧਾ ਲੱਗਿਆ, ਉਦੋਂ ਬਾਅਦ ਵਿੱਚ ਸਾਰੇ ਜਿਹੜੇ ਪੰਜਾਬ ਦੇ ਹਿੰਦੂ ਤਵੀਏ ਸੀ, ਇਹਨਾਂ ਨੂੰ ਇੱਕ ਤਰੀਕੇ ਨਾਲ ਸਿਸਟਮ ਨੇ ਸਮਝਾਤਾ ਕਿ ਕੰਮ ਵਿਗੜ ਗਿਆ, ਪੂਛ ਚੱਡਿਆਂ 'ਚ ਲੈ ਕੇ ਆਪਦੇ ਦੜ ਪੱਟ ਕੇ ਦਿਨ ਕੱਟ ਲਓ। ਉਦੋਂ ਤੋਂ ਹੁਣ ਤੱਕ ਇਹ ਸਾਰੇ ਜਿਹੜੇ 15-20 ਪੰਜਾਬ ਦੇ ਵਿੱਚ ਲਾਂਬੂ ਲਾਊ ਮਹਿਕਮਾ, ਇਹ ਖਾਮੋਸ਼ ਨੇ। ਇਸ ਵਾਰ ਮੈਨੂੰ ਇਸ ਗੱਲ ਤੇ ਪੂਰੀ ਨਜ਼ਰ ਰੱਖ ਕੇ ਮੈਂ ਦੇਖਿਆ, ਪਰ ਕੋਈ ਬਹੁਤਾ ਜ਼ਿਆਦਾ ਇਹ ਬੋਲੇ ਬਾਲੇ ਨਹੀਂ। ਜੇ ਕੋਈ ਬੋਲਿਆ ਵੀ ਆ ਤਾਂ ਉਹ ਕੱਲਾ ਉਹ ਭਾਰਦਵਾਜ ਆ, ਉਹ ਵੀ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਅੱਡ-ਅੱਡ ਟੀਵੀ ਚੈਨਲਾਂ ਦੇ ਉੱਤੇ ਕਈ ਹੋਰਾਂ ਨੇ ਚੰਗਾ ਉਹਦਾ ਮਾਣ-ਤਾਣ ਕੀਤਾ। ਖੈਰ, ਜਿਹੜੀ ਗੱਲ ਆਪਾਂ ਕਰ ਰਹੇ ਹਾਂ ਬਈ ਇਸ ਵਾਰ ਪੰਜਾਬ ਦੇ ਵਿੱਚ ਹਿੰਦੂ ਕੱਟੜਪੰਥੀ ਬਿਲਕੁਲ ਖਾਮੋਸ਼ ਰਹੇ ਨੇ। ਉਹਨਾਂ ਨੂੰ ਸਮਝ ਲੱਗੀ ਲਾ ਲਓ ਜਾਂ ਹੋਰ ਕਾਰਨ ਲਾ ਲਓ। ਪੰਜਾਬੀ ਹਿੰਦੂ ਨੇ ਬਿਲਕੁਲ ਹੀ ਇਸ ਮਸਲੇ ਤੇ ਸਾਰਥਕ ਭੂਮਿਕਾ ਨਿਭਾਈ ਹੈ। ਤੇ ਇਸ ਤੋਂ ਅਗਲੀ ਗੱਲ, ਜਿਹੜਾ ਪੰਜਾਬ ਦੇ ਬਾਹਰ ਜਾਂ ਪੰਜਾਬ ਦੇ ਵਿੱਚ ਇਹਨਾਂ ਸਾਰਿਆਂ ਬਾਰੇ ਹਿੰਦੂ ਭਾਈਚਾਰੇ ਨੇ ਪੂਰਾ ਠੋਕ ਵਜਾ ਕੇ ਇੱਕ ਤਰੀਕੇ ਨਾਲ ਦਰਸਾ ਦਿੱਤਾ ਕਿ ਇਹ ਹਿੰਦੂ ਭਾਈਚਾਰੇ ਦੇ ਨੁਮਾਇੰਦੇ ਹੈ ਹੀ ਨਹੀਂ। ਅਮਨ ਸੂਦ, ਵਿਰੇਸ਼ ਸਾਂਢਲੀਆ,
ਭਾਰਦਵਾਜ ਜਾਂ ਹੋਰ ਲੱਲੀ ਛੱਲੀ, ਇਹ ਐਵੇਂ ਮਤਲਬ ਮੀਡੀਆ ਵਾਲੇ ਇਹਨਾਂ ਨੂੰ YouTube ਚੈਨਲਾਂ ਵਾਲੇ ਜੋ ਮਰਜ਼ੀ ਬਣਾਈ ਜਾਣ, ਪਰ ਇਹ ਸਾਡੇ ਹਿੰਦੂ ਭਾਈਚਾਰੇ ਦੇ ਨੁਮਾਇੰਦੇ ਨਹੀਂ ਹੈਗੇ। ਇਹ ਗੱਲ ਪੂਰਨ ਤੌਰ ਦੇ ਉੱਤੇ ਦਿਖਾ ਦਿੱਤੀ ਗਈ ਹੈ। ਇੱਕ ਗੱਲ ਹੋਰ, ਇੱਥੇ ਬੱਸਾਂ ਦੇ ਸ਼ੀਸ਼ੇ ਭੰਨਣ ਦੀ ਪੰਜਾਬ 'ਚ ਗੱਲ ਹੋਈ। ਦੋ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਨੇ। ਇੱਕ ਤਾਂ ਰੋਸ ਦੇ ਵਿੱਚ ਪ੍ਰਤੀਕਿਰਿਆ ਦੇ ਵਿੱਚ ਜਿਵੇਂ ਬੱਸਾਂ ਉੱਤੇ ਸਟicker ਲਾਏ ਗਏ, ਲਾਇਆ ਕਿਸੇ ਦਾ ਨਹੀਂ ਗੱਲ ਵੀ ਪੰਜਾਬ ਦੇ ਸਿੱਖਾਂ ਨੇ ਕਿਸੇ ਦਾ ਲਾਹ ਦਿੱਤਾ ਹੋਵੇ, ਲਾਏ ਜ਼ਰੂਰ। ਦੂਜਾ, ਇੱਕ ਮਾਰਚ ਕੱਢਿਆ ਗਿਆ ਹਿਮਾਚਲ ਵੱਲ ਨੂੰ ਦੱਸਣ ਲਈ। ਇਹੋ ਜਿਹੀਆਂ ਸਰਗਰਮੀਆਂ ਤਾਂ ਸਾਡੇ ਸਾਹਮਣੇ ਆਈਆਂ ਸਾਰੀਆਂ, ਪਰ ਆਪਾਂ ਸਾਰਿਆਂ ਨੇ ਦੇਖਿਆ ਕਿ ਆਹ ਬੱਸਾਂ ਭੰਨਣ ਵਾਲੀਆਂ ਦੋਨੇ ਕਾਰਵਾਈਆਂ ਤੋਂ ਕੋਈ ਸਬੂਤ ਪ੍ਰੂਫ ਨਹੀਂ ਮਿਲਿਆ। ਪੁਲਿਸ ਵੀ ਨਹੀਂ ਅਜੇ ਇਸ ਨਤੀਜੇ ਤੇ ਕਿਸੇ ਦੇ ਪਹੁੰਚੀ ਵੀ ਇਹ ਕਿਸੇ ਨੇ ਕੀਤੀਆਂ ਨੇ। ਇਹ ਗੱਲ ਆਪਣੇ ਆਪ ਦੇ ਵਿੱਚ ਹੀ ਮਾਰਕਾ ਰੱਖਦੀ ਆ ਕਿ ਪੰਜਾਬੀ ਹਿੰਦੂ ਨੇ ਇਸ ਮਸਲੇ ਦੇ ਉੱਤੇ ਇਹ ਨਹੀਂ ਇੱਥੇ ਵੀ ਰੰਡੀ ਰੋਣਾ ਪਾ ਲਿਆ ਹੋਵੇ ਕਿ ਹਾਏ ਸਿੱਖਾਂ ਨੇ, ਉਹਨਾਂ ਨੇ ਅੜੀਕ ਕੀਤੀ, ਅਜੇ ਤੱਕ ਪੁਲਿਸ ਨੇ ਵੀ ਨਹੀਂ ਕੋਈ ਗੱਲ ਸਾਹਮਣੇ ਲਿਆਂਦੀ। ਸੋ ਇਹ ਮਾਮਲਾ ਆਪਣੇ ਆਪ ਦੇ ਵਿੱਚ ਹੀ ਇੱਕ ਬੜਾ ਅਹਿਮ ਨੁਕਤਾ ਹੈਗਾ ਧਿਆਨ ਦੇਣ ਯੋਗ ਕਿ ਇਸ ਵਾਰ ਪੰਜਾਬੀ ਹਿੰਦੂ ਦਾ ਰਵੱਈਆ ਜਿਹੜਾ ਹੈ ਉਹ ਕੁਛ ਦੱਸਦਾ ਹੈ। ਖੈਰ, ਜਿਵੇਂ ਬਹੁਤ ਸਾਰੀਆਂ ਇਹੋ ਜਿਹੀਆਂ ਏਜੰਸੀਆਂ, ਬਹੁਤ ਸਾਰੇ ਇਹੋ ਜਿਹੇ ਬੰਦੇ ਸਰਗਰਮ ਨੇ ਜਿਹੜੇ ਮਾਹੌਲ ਖਰਾਬ ਕਰਨ ਦੀ ਤਾਕ ਵਿੱਚ ਰਹਿੰਦੇ ਨੇ, ਤੇ ਉਹਨਾਂ ਸਾਰਿਆਂ ਨੂੰ ਇਸ ਵਾਰ ਬੜੀ ਜਿਹੜੀ ਆ ਮਾਯੂਸੀ ਜਿਹੜੀ ਆ ਮਿਲੀ ਹੋਣੀ ਆ ਕਿ ਪੰਜਾਬ ਦੇ ਵਿੱਚ ਸਿੱਖਾਂ ਨੇ ਜਦੋਂ ਆਪ ਦਾ ਪ੍ਰਤੀਕਿਰਿਆ ਦਿਖਾਈ ਹੈ ਤਾਂ ਉਹਨਾਂ ਨੂੰ ਹਿੰਦੂ ਭਾਈਚਾਰੇ ਦੀ ਖਾਮੋਸ਼ ਸਹਿਮਤੀ ਮਿਲੀ ਹੈ। ਤੇ ਸਾਰੇ ਸੰਸਾਰ ਦੇ ਵਿੱਚ ਹਰ ਇੱਕ ਸਮਝਦਾਰ ਬੰਦੇ ਦੇ ਸਾਹਮਣੇ ਜਿਸ ਤਰੀਕੇ ਨਾਲ ਕੇਸ ਪੁੱਟ ਕੀਤਾ ਸਿੱਖਾਂ ਨੇ, ਉਹ ਵੀ ਬਹੁਤ ਕਮਾਲ ਦੀ ਗੱਲ ਬਣੀ ਹੈ। ਇੱਥੇ ਇੱਕ ਗੱਲ ਅੱਜ ਅਗਲੀ ਕਰੀਏ ਵੀ ਕਰਨਲ ਜਿਹੜਾ ਪਟਿਆਲੇ ਕੁੱਟਿਆ ਗਿਆ, ਉਸ ਮਾਮਲੇ ਵਿੱਚ ਇੱਕ ਫੌਜ ਦੇ ਅਧਿਕਾਰੀ ਤੇ DGP ਨੇ ਬਹਿ ਕੇ ਪਰਚਾ ਜਿਹੜਾ ਪੜ੍ਹਿਆ, ਦੋਨਾਂ ਨੇ ਅੱਡ-ਅੱਡ ਪਰਚੇ ਸੀ ਉਹਨਾਂ ਕੋਲੇ, ਪੜ੍ਹ ਕੇ ਉਹ ਜਦੋਂ ਜਾਣ ਲੱਗੇ ਤਾਂ ਮੀਡੀਆ ਦੀ ਹਾਜ਼ਰੀ 'ਚ ਚੰਗਾ ਇੱਕ ਜਲੂਸ ਜਿਹਾ ਨਿਕਲਿਆ ਇਹਨਾਂ ਦਾ। ਸਾਰੇ ਮੀਡੀਆ ਵਾਲਿਆਂ ਨੇ ਇਸ ਗੱਲ ਨੂੰ ਪੁੱਛਿਆ ਵੀ ਇਹ ਸਾਡੇ ਸਵਾਲਾਂ ਦੇ ਜਵਾਬ ਕੌਣ ਦਊਗਾ। ਅਸਲ ਵਿੱਚ ਦੋਨੇ ਚੋਟੀ ਦੇ, ਫੌਜ ਅਤੇ ਪੁਲਿਸ ਦੇ ਦੋਨੇ ਚੋਟੀ ਦੇ ਅਫਸਰਾਂ ਕੋਲ ਮੀਡੀਆ ਦੇ ਸਵਾਲਾਂ ਦੇ ਜਵਾਬ ਨਹੀਂ ਸੀ। ਇੱਕ ਪਾਸੇ ਪਰਿਵਾਰ ਅੜਿਆ ਹੋਇਆ ਕਿ ਅਸੀਂ CBI ਦੀ ਜਾਂਚ ਕਰਾਉਣੀ ਆ, ਤੇ ਇਸ ਤਰੀਕੇ ਨਾਲ ਫੌਜ ਅਤੇ ਪੁਲਿਸ ਦੀ ਸਾਖ ਇੱਕ ਵਾਰੀ ਫਿਰ ਦਾਅ ਤੇ ਜਿਹੜੀ ਆ ਲੱਗੀ ਉਹ ਦਿਖ ਰਹੀ ਆ, ਕਿਉਂਕਿ ਇੱਕ ਆਟੋ ਵਾਲਾ ਜਿਹੜਾ ਮੌਕੇ ਦਾ ਗਵਾਹ ਸੀ ਜਿਹਨੇ ਧਰਨੇ ਵਿੱਚ ਬੈਠ ਕੇ ਸਾਰੀ ਘਟਨਾ ਬਿਆਨ ਕੀਤੀ ਸੀ, ਉਹ ਵੀ ਗਾਇਬ ਹੋ ਗਿਆ, ਜਿਹਦੇ ਬਾਰੇ ਪੁਲਿਸ ਉੱਤੇ ਸ਼ੱਕ ਹੋਰ ਵੱਧ ਗਿਆ। ਸੋ ਇਹ ਜਿਹੜਾ ਕਰਨਲ ਵਾਲਾ ਮਸਲਾ, ਇਹਦੇ ਵਿੱਚ ਭਾਵੇਂ ਦੋਨੇ ਭਾਰਤੀ ਧਿਰਾਂ ਨੇ, ਫੌਜ ਵੀ ਤੇ ਪੁਲਿਸ ਵੀ, ਪਰ ਦੋਨਾਂ ਦਾ ਜਿਹੜਾ ਕਲੈਸ਼ ਆ ਉਹ ਦਿਨੋਂ ਦਿਨ ਡੂੰਘਾ ਹੁੰਦਾ ਜਾ ਰਿਹਾ। ਇੱਕ ਦਿੱਲੀ ਦੀ ਬੜੀ ਅਜੀਬੋ ਗਰੀਬ ਖਬਰ ਆ ਵੀ ਉੱਥੇ ਕਿਸੇ ਜੱਜ ਦੇ ਘਰੇ, ਜਸਟਿਸ ਵਰਮਾ ਦੇ ਘਰੇ ਅੱਗ ਲੱਗੀ। ਜਦੋਂ ਘਰੇ ਉੱਥੇ ਅੱਗ ਬੁਝਾਉਣ ਵਾਲਾ ਦਸਤਾ ਪਹੁੰਚਿਆ ਤੇ ਨੋਟ ਜਿਹੜੇ ਨੇ ਬਹੁਤ ਸਾਰੇ ਵੱਡੀ ਗਿਣਤੀ 'ਚ ਬੋਰੇ ਭਰੇ ਹੋਏ ਮਿਲੇ ਆ, ਜਿਨ੍ਹਾਂ ਬਾਰੇ ਪਤਾ ਸਭ ਨੂੰ ਕਿ ਉਹ ਕਿਹੜੇ ਕੰਮਾਂ ਲਈ ਕਿੱਥੋਂ ਆਏ ਹੋਣੇ ਆ। ਸੋ ਉਹ ਨੋਟਾਂ ਵਾਲੀ ਕਾਰਵਾਈ, ਜਿਨ੍ਹਾਂ ਮੁਲਕਾਂ ਦੇ ਵਿੱਚ ਜੱਜ ਜਿਹੜੇ ਨੇ ਉਹ ਐ ਬੋਰੇ ਘਰਾਂ 'ਚ ਰੱਖੀ ਫਿਰਦੇ ਹੋਣ, ਜਿਨ੍ਹਾਂ ਕੋਲੇ ਸਾਂਭਣ ਲਈ ਮਤਲਬ ਹੈ ਹੀ ਨਹੀਂ ਕੋਈ ਥਾਂ, ਉੱਥੇ ਦੇਖ ਲਓ ਵੀ ਕਿਹੋ ਜਿਹੇ ਫੈਸਲੇ ਹੁੰਦੇ ਹੋਣੇ ਆ ਤੇ ਕਿਹੋ ਜਿਹਾ ਇਨਸਾਫ ਆ ਜਿਹੜਾ ਉਹ ਲੋਕਾਂ ਨੂੰ ਮਿਲਦਾ ਹੋਊਗਾ। ਪਰ ਇਸ ਮੁਲਕ ਦੇ ਵਿੱਚ ਜਿਹੜੀ ਨਿਆਂਪਾਲਿਕਾ, ਕਾਰਜਪਾਲਿਕਾ, ਵਿਧਾਨ ਪਾਲਿਕਾ ਉਹ ਸਾਰੀ ਨੰਗੀ ਹੋਈ ਆ। ਪਿੱਛੇ ਜੇ ਜਦੋਂ ਭਗਵੰਤ ਮਾਨ ਦੇ ਸਰਕਾਰੀ ਤੌਰ ਤੇ ਫੁਕਰੀ ਮਾਰੀ ਕਿ ਅੱਜ ਦੇਖਿਓ ਅਸੀਂ ਫੱਟੇ ਚੱਕ ਦੇਣੇ ਆ, ਕਿਸਾਨ ਸੰਘਰਸ਼ ਦੇ ਉੱਤੇ ਹੱਲਾ ਬੋਲਿਆ, ਉਦੋਂ ਬਾਅਦ ਵਿੱਚ ਖਾਕੀ ਵਰਦੀ ਦਾ ਕਹਿਰ ਜਿਹੜਾ ਢਾਇਆ ਕਿਸਾਨਾਂ ਦੇ ਉੱਤੇ ਤਾਂ ਜੋ ਹੋਇਆ, ਬਾਅਦ ਵਿੱਚ ਜਿਹੜਾ ਮਲੰਗਪੁਣਾ ਉੱਥੋਂ ਟਰਾਲੀਆਂ ਚੱਕ ਕੇ ਲੈ ਗਏ। ਕਈ ਸਿਆਸੀ ਭਲਵਾਨਾਂ ਦਾ ਜ਼ਿਕਰ ਆ ਰਿਹਾ, ਕਈ ਪੁਲਿਸ ਵਾਲਿਆਂ ਦੀਆਂ ਗੱਡੀਆਂ ਆ ਰਹੀਆਂ ਜਿਹਦੇ ਵਿੱਚ ਉਹ ਗੱਦੇ ਜਾਂ ਹੋਰ ਜਿਹੜੀਆਂ ਘਰੇਲੂ ਸਿਲੰਡਰ, ਗੈਸ ਵਾਲੇ ਇਹੋ ਜਿਹੀਆਂ ਚੀਜ਼ਾਂ ਚੱਕ ਕੇ ਲੈ ਗਏ। ਹੁਣ ਜਦੋਂ ਪੂਰੀ ਬਦਨਾਮੀ ਹੁੰਦੀ ਦਿਖੀ ਤਾਂ ਪੁਲਿਸ ਅਧਿਕਾਰੀ ਕਹਿੰਦੇ ਫਿਰਦੇ ਆ ਕਿ ਜੀ ਸਾਰਿਆਂ ਦੇ ਸਮਾਨ ਵਾਪਸ ਕਰਾਵਾਂਗੇ, ਜਿਹਦਾ ਸਮਾਨ ਹੈਗਾ ਆਪਦੀ ਨਿਸ਼ਾਨੀ ਦੱਸ ਕੇ ਲੈ ਜਾਓ। ਪਰ ਇਸ ਸਾਰੀ ਗੱਲ ਦੇ ਵਿੱਚ ਜਿਸ ਤਰੀਕੇ ਨਾਲ ਲੋਟੀ ਪੈਂਦੀ ਹੁੰਦੀ ਆ, ਜਿਵੇਂ ਅਹਿਮਦ ਸ਼ਾਹ ਅਬਦਾਲੀ ਆਉਂਦਾ, ਉਵੇਂ ਇਹ ਸਾਰਾ ਮਾਹੌਲ ਬਣਿਆ। ਜਿਹੜੀ ਕਿਸਾਨੀ ਨੇ ਬੜੇ ਚਾਅ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਸੱਤਾ ਦਿੱਤੀ ਸੀ, ਉਹਦੇ ਲਈ ਇਹ ਬੜੀ ਇੱਕ ਔਖ ਵਾਲੀ ਗੱਲ ਹੋਊਗੀ ਕਿ ਜਿਹੜੀ ਸਰਕਾਰ ਉਹਨਾਂ ਨੇ ਚੁਣੀ ਸੀ ਉਹੀ ਉਹਨਾਂ ਨੂੰ ਜਲੀਲ ਕਰ ਰਹੀ ਆ। ਤੇ ਇੱਕ ਕੈਲਗਰੀ ਦੀ ਖਬਰ ਆ ਵੀ ਉੱਥੇ ਬਰੇਡਨ ਜੋਸਫ ਨਾਂ ਦੇ ਇੱਕ ਮਾੜੇ ਅਨਸਰ ਨੇ
ਇੱਕ ਆਪਣੇ ਭਾਰਤੀ ਮੂਲ ਦੀ ਪੰਜਾਬੀ ਲੱਗਦੀ ਆ ਬੱਚੀ, ਉਹਦੇ ਨਾਲ ਬਦਸਲੂਕੀ ਕੀਤੀ ਆ, ਉਹਦੀ ਗ੍ਰਿਫਤਾਰੀ ਹੋ ਗਈ ਆ। ਬਾਕੀ ਉਹਦੀ ਕਾਰਵਾਈ ਜਿਹੜੀ ਆ ਉਹ ਸਾਹਮਣੇ ਆ ਜਾਊਗੀ। ਤੇ ਇਹ ਖਬਰ ਵੀ ਬੜੀ ਅਜੀਬੋ-ਗਰੀਬ ਆ ਕਿ ਜਦੋਂ ਵੀ ਬਾਹਰਲੇ ਮੁਲਕਾਂ 'ਚ ਕੋਈ ਕ੍ਰਿਮੀਨਲ ਕੇਸ ਵਿੱਚ ਹਿੰਦੂ ਨੌਜਵਾਨ ਫੜਿਆ ਜਾਂਦਾ, ਉਹ ਪਹਿਲਾਂ ਪਰਨਾ ਮੰਗਦਾ ਵੀ ਮੈਨੂੰ ਪਰਨਾ ਪੁਰਨਾ ਬੰਨ੍ਹ ਲੈਣ ਦਿਓ ਤਾਂ ਕਿ ਸਿੱਖਾਂ ਦੀ ਬਦਨਾਮੀ ਹੋਵੇ। ਤੇ ਇਹੋ ਜਿਹੀਆਂ ਕਈ ਖਬਰਾਂ ਜਾਂ ਕਈ ਫੋਟੋਆਂ ਸਾਡੇ ਸਾਹਮਣੇ ਆਈਆਂ ਨੇ। ਇੱਧਰ ਇੱਕ ਹੋਰ ਖਬਰ ਜਿਹੜੀ ਕਰਕੇ ਆਪਾਂ ਅੱਗੇ ਲੰਘਾਂਗੇ ਕਿ ਚੰਡੀਗੜ੍ਹ ਦੇ ਵਿੱਚ ਇੱਕ 17 ਸਾਲਾ ਬੱਚੇ ਨੂੰ ਪੁਲਿਸ ਨੇ, ਸਕੂਲ ਨੇ ਜਦੋਂ ਕਿਸੇ ਮਾਮਲੇ ਵਿੱਚ ਖਿੱਚ ਧੂ ਕੀਤੀ ਜਾਂ ਝਾੜ ਝੰਬ ਕੀਤੀ, ਉਹਨੇ ਘਰੇ ਆ ਕੇ, ਸਿੰਗਲ ਮਦਰ ਸੀ ਉਹਦੀ ਮਾਂ ਨੇ ਪਾਲਿਆ ਸੀ, ਤੇ ਉਹ ਘਰੇ ਆ ਕੇ ਫਾਹਾ ਲੈ ਕੇ ਮਰ ਗਿਆ। ਇਹ ਗੱਲ ਸਾਡੇ ਸਾਰਿਆਂ ਲਈ ਬੜੀ ਚਿੰਤਾਜਨਕ ਆ ਕਿ ਅੱਜ ਦੇ ਜਿਹੜੇ ਬੱਚੇ ਨੇ ਉਹ ਬਹੁਤ ਸੈਂਸਿਟਿਵ ਨੇ। ਬੀਤੇ ਦੌਰ ਵਿੱਚ ਨਿਆਣਿਆਂ ਦਾ, ਬੱਚਿਆਂ ਦਾ ਸਟੈਮਿਨਾ, ਉਹਨਾਂ ਦੀ ਜਿਹੜੀ ਸਮਰੱਥਾ ਸੀ, ਯਾਦ ਸ਼ਕਤੀ, ਮੈਮਰੀ ਤੇ ਨਾਲ ਜਿਹੜੀ ਦਿਮਾਗੀ ਉਹਨਾਂ ਦੀ ਪੁਖਤਗੀ ਸੀ, ਉਹ ਵੱਡੇ ਕਈ ਵਾਰੀ ਝਗੜੇ ਝਮੇਲੇ ਜਾਂ ਮਸਲੇ ਦੇਖ ਕੇ ਹੰਢਾ ਕੇ ਅੱਜ ਦੀ ਜਿਹੜੀ ਸਾਡੇ ਇੱਥੇ ਪੰਜਾਬ ਦੇ ਵਿੱਚ ਵੀ ਇਹ ਪ੍ਰੋਬਲਮ, ਸਮੱਸਿਆ ਬਣਦੀ ਜਾ ਰਹੀ ਆ ਕਿ ਬੱਚਿਆਂ ਦੇ ਵਿੱਚ ਗੱਲ ਨੂੰ ਝੱਲਣ ਦੀ ਸਮਰੱਥਾ ਨਹੀਂ, ਨਿੱਕੀ ਜਿਹੀ ਗੱਲ ਤੇ ਹੀ ਜਾਨ ਦੇਣ ਤੱਕ ਚਲੇ ਜਾਂਦੇ ਨੇ। ਇਸ ਕਰਕੇ ਸਕੂਲਾਂ ਦੇ ਵਿੱਚ ਜਾਂ ਹੋਰਨਾਂ ਥਾਵਾਂ ਦੇ ਉੱਤੇ ਬੱਚਿਆਂ ਨੂੰ ਘੂਰਨ ਤੋਂ ਲੋਕ ਜਕਣ ਲੱਗ ਗਏ, ਡਰਨ ਲੱਗ ਗਏ। ਇਸ ਬੱਚੇ ਦੇ ਖੁਦਕੁਸ਼ੀ ਦੇ ਜਿਹੜੇ ਕਾਰਨ ਨੇ ਉਹ ਸਕੂਲ ਦੇ ਵਿੱਚ ਕਿਸੇ ਵਾਪਰੀ ਘਟਨਾ ਨਾਲ ਜੋੜ ਕੇ ਜਦੋਂ ਦੇਖੇ ਗਏ ਤਾਂ ਇਹ ਮਾਮਲਾ, ਕਿਉਂਕਿ ਪਹਿਲਾਂ ਹੀ ਜਿਹੜਾ ਕਰਨਲ ਤੇ DGP, ਕਰਨਲ ਤੇ ਪੁਲਿਸ ਦਾ ਕੁੱਟ ਘਟਾਪਾ, ਉਹਦੀ ਕਰਕੇ ਪੁਲਿਸ ਦੇ ਉੱਤੇ ਲੋਕਾਂ ਦਾ ਗੁੱਸਾ ਫੇਰ ਆ ਗਿਆ। ਉਧਰ ਇੱਕ ਪੁਲਿਸ ਵਾਲਾ ਰੋਂਦਾ ਫਿਰਦਾ ਵੀ ਮੈਨੂੰ ਵੱਡੇ ਥਾਣੇਦਾਰ ਨੇ ਕੁੱਟਦਾ। ਸੋ ਪੁਲਿਸ ਅਤੇ ਸਿਸਟਮ ਦੇ ਉੱਤੇ ਇਸ ਮੌਕੇ ਜਿੰਨਾ ਮਾੜਾ ਟਾਈਮ ਚੱਲ ਰਿਹਾ, ਮੀਡੀਆ ਦੇ ਵਿੱਚ ਹਰ ਖਬਰ ਉਹੋ ਜਿਹੀ ਆ ਰਹੀ ਹੈ। ਤੇ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਗਰੌਕ ਜਿਹੜਾ ਐਲਨ ਮਸਕ ਦੀ ਇੱਕ ਐਪ ਆ, ਉਹਦੇ ਰਾਹੀਂ ਜਦੋਂ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਧੜਾ ਧੜ ਹਿੰਦੂ ਕੱਟੜਪੰਥੀ ਜਾਂ ਮੋਦੀ ਸਰਕਾਰ ਦੇ ਖਿਲਾਫ ਮਟੀਰੀਅਲ ਡਿੱਗ ਰਿਹਾ, ਇੱਕ ਵਾਰੀ ਪੂਰੀ ਧੁੰਮ ਮੱਚੀ ਪਈ ਆ। ਪਹਿਲੇ 24 ਘੰਟਿਆਂ ਦੇ ਵਿੱਚ ਜੋ ਕੁਝ ਵਾਪਰਿਆ, ਉਹ ਤੋਂ ਅਮਿਤ ਸ਼ਾਹ ਦੇ ਪੈਰ ਹਿੱਲ ਗਏ। ਉਹ ਕਾਰਵਾਈ ਅਦਾਲਤ ਦੀ ਕੀ ਕਰਨੀ ਸੀ, ਉਦੋਂ ਪਹਿਲਾਂ ਹੀ ਐਲਨ ਮਸਕ ਨੇ ਕੇਸ ਕਰਤਾ। ਕੁੱਲ ਮਿਲਾ ਕੇ ਗਰੌਕ ਦੇ ਕਰਕੇ ਜਿਹੜੀ ਉਹ ਐਪ ਆ, ਇੱਥੇ ਕਾਫੀ ਜ਼ਿਆਦਾ ਜਿਹੜਾ ਤੇਜ਼ ਮਾਹੌਲ ਹੋਇਆ ਸਿਆਸੀ ਤੌਰ ਦੇ ਉੱਤੇ। YouTube ਚੈਨਲਾਂ ਦੇ ਰਾਹੀਂ ਖਾਸ ਤੌਰ ਤੇ ਭਾਜਪਾ ਦੇ ਜਾਂ ਭਗਵੇਂ ਬ੍ਰਿਗੇਡ ਦੇ ਜਿਹੜੇ ਉਲਟ ਲੋਕ ਨੇ, ਉਹਨਾਂ ਕੋਲ ਇਸ ਮੌਕੇ ਗਰੌਕ ਦੇ ਕਰਕੇ ਪੂਰਾ ਮਸਾਲਾ, ਤੇ ਲਗਾਤਾਰ ਇਹ ਗੱਲ ਚੱਲ ਰਹੀ ਹੈ। ਖੈਰ, ਸਾਡੀ ਕੌਮ ਜਿਹੜੀ ਇਸ ਮੌਕੇ ਇੱਕ ਗੁਲਾਮੀ ਦੇ ਮਾਹੌਲ 'ਚ ਹੈ। ਉਹਦੀਆਂ ਸੰਸਥਾਵਾਂ, ਉਹਦੇ ਲੋਕ, ਉਹਦੇ ਜਿਹੜੇ ਅਸਾਸਾ, ਜਿਹੜੇ ਉਹਦੇ ਕੋਲੇ ਸਾਰੀ ਸਰਮਾਇਆ, ਉਹ ਦਾਅ ਤੇ ਲੱਗਿਆ ਹੋਇਆ। ਦੁਸ਼ਮਣ ਪੈਰ ਦਰ ਪੈਰ ਅੱਗੇ ਵੱਧ ਰਿਹਾ। ਕੌਮ ਦੇ ਯੋਧੇ ਇਹ ਸਾਰਾ ਕੁਝ ਬਚਾਉਣ ਲਈ ਲੜ ਰਹੇ ਨੇ। ਸੱਚੇ ਪਾਤਸ਼ਾਹ ਕਦੇ ਸਾਨੂੰ ਖੁਸ਼ੀ ਦੀ ਖਬਰ, ਕਦੇ ਕੋਈ ਦੁੱਖ ਵਾਲੀ ਖਬਰ ਦੇ ਰਹੇ ਨੇ। ਇਹ ਜਿਹੜੇ ਉਤਰਾਅ ਤੇ ਚੜਾਅ ਨੇ, ਇਹ ਲਹਿਰਾਂ 'ਚ, ਸੰਘਰਸ਼ ਦੇ ਵਿੱਚ ਹੁੰਦੇ ਹੀ ਨੇ। ਸੱਚੇ ਪਾਤਸ਼ਾਹ ਕਿਰਪਾ ਕਰਨ, ਉਹ ਦਿਨ ਆਵੇ ਜਦੋਂ UNO ਦੇ ਵਿੱਚ ਸਾਡਾ ਆਪ ਦਾ ਝੰਡਾ, ਸਾਡੇ ਖਾਲਿਸਤਾਨ ਦਾ ਝੰਡਾ ਝੂਲੇ। ਉਸ ਦਿਨ ਦੀ ਉਡੀਕ ਵਿੱਚ ਫਤਿਹ ਅਰਜ਼ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।